ਤਾਹਰ ਭਾਈ ਜ਼ਰਾ ਥੋੜੀ ਜੀ ਮੈਂ ਕਹਿੰਦਾ ਮਜ਼ੀਦ ਨਾ ਇਸ ਬੋਰਡ ਤੇ ਰੋਸ਼ਨੀ ਪਾਓ ਯਾਰ, ਇਹਦੀਆਂ ਜੜ੍ਹਾਂ ਤੁਸੀਂ ਵੇਖੋ ਹੈ, ਪਤਾ ਨਹੀਂ ਕਿੰਨੀਆਂ ਯਾਦਾਂ ਕਿੰਨੇ ਰਾਜ਼ ਆਪਣੇ ਅੰਦਰ ਸਮਾਈ ਬੈਠਾ ਹੈ। ਔਰ ਤਕਰੀਬਨ ਸਾਡੇ ਪਿੰਡ 25 ਤੋਂ 30 ਬੋਰ ਨੇ ਜਿਨ੍ਹਾਂ ਦੀ ਤਕਰੀਬਨ ਲਾਈਫ ਤਕਰੀਬਨ 300 ਸਾਲ ਤੋਂ ਜ਼ਿਆਦਾ ਹੈ। ਤੁਸੀਂ ਉਹ ਦੇਖਦੇ ਹੋ ਸਕੂਲਾਂ ਦੇ ਵਿੱਚ ਬੋਰ ਨੇ, ਉਹ ਬੋਰ ਨੇ। ਇਸ ਗਾਉਂ ਦੀ ਸਰਾਊਂਡਿੰਗ ਦੇ ਵਿੱਚ ਤਕਰੀਬਨ 25 ਤੋਂ 30 ਬਰਗਰ ਦੇ ਦਰਖਤ ਸੀ। ਅੱਛਾ। ਔਰ ਇਹ ਜਿਹੜਾ ਇੱਕ ਨਾਪੈਦ ਹੋਣ ਵਾਲਾ ਤਲਾਬ ਹੈ, ਬੜੀ ਆਪਣੀ ਇੱਕ ਛੋਟਾ ਜਿਹਾ ਵਜੂਦ ਲੈ ਕੇ ਰਹਿ ਗਿਆ। ਇਹ ਤਲਾਬ ਬਹੁਤ ਵੱਡਾ ਹੁੰਦਾ ਰਿਹਾ ਔਰ ਇਹਦੇ ਸਰਾਊਂਡਿੰਗ ਤੇ ਬੋਰ ਹੁੰਦੇ ਰਹੇ, ਨਾਲ ਇਹ ਪ੍ਰਾਇਮਰੀ ਸਕੂਲ ਹੁੰਦਾ ਰਿਹਾ। ਠੀਕ ਹੈ। ਇਹ ਬਿੱਲੋ ਸਿੰਘ ਜਿਨ੍ਹਾਂ ਦੇ ਪਿਤਾ ਜੀ ਨੇ ਠਾਕੁਰ ਦਿਆਲ ਸਿੰਘ ਦੇ, ਉਹਨਾਂ ਦੇ ਵਾਲਦ ਸਾਹਿਬ ਨੇ ਬਣਾਇਆ ਸੀ ਔਰ ਉਸਤਾਦ ਇਬਰਾਹਿਮ ਵੀ ਇੱਥੇ ਪੜ੍ਹਾਉਂਦੇ ਰਹੇ ਚੌਧਰੀ। ਅੱਛਾ, ਇਹ ਖੂਹ ਸੀ ਤੇ ਇਹ ਖੂਹ ਕਿਹਦਾ ਸੀ? ਬਾਬੇ ਨੱਥੂ ਦਾ? ਬਾਬੇ ਨੱਥੂ ਦਾ ਖੂਹ ਸੀ। ਅੱਛਾ, ਠੀਕ। ਉਹਨਾਂ ਦਾ ਖੂਹ ਜਿਹੜਾ ਉੱਥੇ ਆਉਂਦਾ ਹੈ ਇਹ ਕਮਾਦੀ ਤੇ ਜਿਨ੍ਹਾਂ ਦੀ ਵੀਡੀਓ ਆਈ ਹੈ ਬਾਬੇ ਠਾਕੁਰ ਦਿਆਲ ਦੀ, ਉਹਨਾਂ ਦਾ ਖੂਹ ਕਿੱਥੇ ਸੀ? ਉਹ ਕਮਾਦ ਵਾਲਾ, ਉਹ ਕਮਾਦ ਵਾਲਾ ਖੂਹ ਉੱਥੇ ਕੁਝ ਨਹੀਂ ਹੋਇਆ। ਉਹ ਖੂਹ ਵੀ ਭੂਰ ਕੀਤਾ ਵੇ। ਕਣਕ ਉੱਥੇ ਕੁਝ ਨਹੀਂ। ਅਸੀਂ ਹੁਣ ਉਹਨਾਂ ਦੇ ਘਰ ਅੰਦਰ ਸੇਲ ਦੇ ਵਿੱਚ ਪਹੁੰਚ ਗਏ ਹਾਂ। ਅੱਛਾ ਤੇ ਚਲੋ ਇਹ ਦਰਵਾਜ਼ੇ ਤੋਂ ਲੈ ਕੇ ਜੋ ਕਾਫੀ ਲੰਬਾਈ ਚ ਘਰ ਆ। ਅੱਛਾ ਠੀਕ ਹੈ। ਇਹ ਹੁਣ ਦੇਖੋ ਨਾ, ਜਿਨ੍ਹਾਂ ਨੇ ਇਹ ਜਗ੍ਹਾ ਅੱਗੇ ਲੈ ਲਈ ਹੈ ਤੇ ਉਹਨੇ ਮਾਸ਼ਾਅੱਲਾ 5-6 ਬੇਟੇ ਸੀ। ਅੱਛਾ ਤੇ ਇਹ ਹੁਣ ਉਹਨਾਂ ਨੂੰ ਡਿਵਾਈਡ ਹੋ ਗਿਆ, ਮਤਲਬ ਡਿਵਾਈਡ ਹੋ ਗਿਆ, ਵੀਰਾਂ ਦੀ ਜਗ੍ਹਾ ਤਕਸੀਮ ਦਰਮਿਆਨ ਤਕਸੀਮ ਜਗ੍ਹਾ ਹੋ ਗਈ। ਠੀਕ। ਇਹ ਘਰ ਸੀ ਹਸਨ ਡਾਲੀ ਵਾਲੇ ਦਾ। ਵਾਹ ਜੀ ਠੀਕ। ਜਦੋਂ ਅਸੀਂ ਦੇਖਿਆ ਨਾ ਉਦੋਂ ਮਕਾਨ ਸਿਰਫ ਇਕੱਲਾ ਹੀ ਇੱਕੋ ਮਕਾਨ ਸੀ ਤੇ ਕਮਰਾ ਸੀ ਪੁਰਾਣਾ। ਅੱਛਾ, ਲੇਕਿਨ ਛੱਤ ਦੇ ਉੱਤੇ ਜਿਹੜਾ ਨਾ ਨਕਸ਼ਾ ਬਿਆਨ ਕਰਨ ਲੱਗੇ ਤੁਸੀਂ ਪੁਰਾਣਾ ਯਾਨੀ ਉਸ ਵਕਤ ਜਿਹੜਾ ਮਕਾਨ ਸੀ ਨਾ, ਜਿਸ ਤਰ੍ਹਾਂ ਚਾਦਰਾਂ ਵਗੈਰਾ ਨਹੀਂ ਹੁੰਦੀਆਂ ਦਿੱਤੀਆਂ, ਚਾਦਰਾਂ ਸੀਮਟ ਦੀਆਂ ਬਣੀਆਂ ਹਿੰਦੁਸਤਾਨ ਪਾਕਿਸਤਾਨ ਦੇ ਦੌਰ ਦੇ ਅੰਦਰ। ਅੱਛਾ। ਤੇ ਇੱਟਾਂ ਵੀ ਵੱਡੀਆਂ ਬਣੀਆਂ ਸੀ ਬਣੀ ਦੀਆਂ। ਉਹ ਜਿਹੜੀਆਂ ਚਾਦਰਾਂ ਸੀ ਨਾ ਉਹ ਅਸੀਂ ਖੁਦ ਰੱਖੀਆਂ ਸੀ, ਉਹਦੇ ਮੇਜਰ ਵਾਸਤੇ ਰਿਹਾਇਸ਼ ਵਾਸਤੇ। ਬਸ ਹਾਂਜੀ, ਉਹ ਇਧਰ ਆ ਕੇ ਬਣਾਈਆਂ ਸੀ। ਉਸ ਵੇਲੇ ਛੱਤ ਨਹੀਂ ਪਾਈ ਤੇ ਚਾਦਰਾਂ ਉਹ ਸਾਨੂੰ ਫਰੀ ਮਿਲੀਆਂ ਗੌਰਮੈਂਟ ਨੇ ਦੀਆਂ। ਉਹ ਹੀ 5-6 ਚਾਦਰਾਂ ਲੈ ਕੇ ਦੀਵਾਰਾਂ ਦੇ ਕੇ ਉਹਦੇ ਉੱਤੇ ਰੱਖਦੀ ਮੇਜਰ ਸਾਹਿਬ ਉੱਥੇ ਰਹਿੰਦੇ ਸੀ। ਹਾਂ, ਲੇਕਿਨ ਮਕਾਨ ਇੱਕ ਹੀ ਸੀ, ਜਿਵੇਂ ਅਸੀਂ ਆਪਣੇ ਉਸ ਦੇਖਿਆ ਨਾ ਮਕਾਨ ਇੱਕ ਹੀ ਉਸ ਵੇਲੇ ਖੁੱਲੀ ਜਗ੍ਹਾ ਸੀ, ਕੋਈ ਮਕਾਨ ਨਹੀਂ ਸੀ। ਅੱਛਾ। ਤੇ ਇਹ ਬਾਕੀ ਜਿਹੜੇ ਮਕਾਨ ਬਣੇ ਨੇ ਸਾਰੇ ਦੇ ਸਾਰੇ ਬਾਅਦ ਅੰਦਰ ਬਣੇ ਨੇ। ਉਹਨਾਂ ਦਾ ਘਰ ਬੂਆ ਜੀ ਮਕਾਨ ਨਹੀਂ ਕੋਈ ਸਾਰਾ ਨਕਸ਼ਾ ਬਣ ਗਿਆ। ਦੇਖੋ ਨਾ ਪਿੱਛੇ ਦਿਆਲ ਸਿੰਘ ਦੀ ਜ਼ਬਾਨੀ ਹੈ ਕਿ ਪਿੱਛੇ 2 ਕਮਰੇ ਸੀ ਬੜੇ ਬੜੇ। ਆ ਕਿੱਥੋਂ ਜਗ੍ਹਾ ਚਲੀ ਗਈ ਹੈ, ਇੱਥੋਂ ਲਾ ਕੇ ਉਹ ਦੂਰ ਤੱਕ। ਹਾਂਜੀ, 2 ਕਮਰੇ ਪਿੱਛੇ ਸੀ, ਅੱਗੇ ਬਰਾਮਦਾ ਦੇ ਉੱਤੇ 71 ਤੋਂ ਪਹਿਲੇ। ਠੀਕ ਹੈ। ਉਸ ਤੋਂ ਬਾਅਦ ਅੱਗੇ ਦਰਵਾਜ਼ੇ ਲੱਗੇ, ਡੰਗਰਾਂ ਵਾਸਤੇ ਇੱਕ ਕਮਰਾ ਸੀ ਬਣਾਇਆ ਹੋਇਆ। ਇੱਕ ਸਾਈਡ ਤੇ ਉਹਨਾਂ ਨੇ ਬੈਠਕ ਬਣਾਈ ਸੀ ਬੈਠ ਖਲੋਣ ਵਾਸਤੇ, 14 ਬੰਦੇ ਜੋ ਆ ਸੀ। ਠੀਕ ਹੈ। ਇਹ ਜਗ੍ਹਾ ਖੁੱਲੀ ਸੀ। ਜੀ ਬਾਬਾ ਹਾਂਜੀ। ਇਹ ਜਿਸ ਜਗ੍ਹਾ ਤੇ ਮੈਂ ਖੜਾ ਹਾਂ ਇਹ ਟੂਟੀ ਵਾਲਾ ਖੂਹ ਜਿਹੜਾ ਤੁਸੀਂ ਕਹਿੰਦੇ ਸੀ ਕਿ ਪ੍ਰਾਇਮਰੀ ਸਕੂਲ ਦੇ ਕਰੀਬ ਆ। ਅੱਛਾ। ਬਾਹਰ ਸੀ, ਇਹ ਬਿਲਕੁਲ ਬਾਹਰ ਸੀ। ਠੀਕ ਹੈ। ਹਾਂਜੀ, ਇੱਕ ਸਾਈਡ ਤੇ ਪਾਣੀ ਡਾਲਣ ਵਾਸਤੇ ਖੁਰਲੀ ਬਣਾਈ ਦੀ ਸੀ ਡੰਗਰਾਂ ਨੂੰ। ਇੱਕ ਸਾਈਡ ਤੇ ਯਾਨੀ ਟੂਟੀ ਬਣਾਈ ਸੀ ਨਹਾਉਣ ਵਾਸਤੇ। ਅੱਛਾ ਜੀ। ਖੂਹ ਚੋਂ ਪਾਣੀ ਕੱਢ ਕੇ ਤੇ ਉੱਪਰ ਪਾਲਦੇ ਸੀ ਤੇ ਲੋਕੀ ਨਹਾ ਵੀ ਲੈਂਦੇ ਸੀ। ਠੀਕ ਹੈ। ਡੰਗਰਾਂ ਨੂੰ ਵੀ ਪਾਣੀ ਡਾਲਦੇ ਸੀ। ਉਹ ਹੈ ਜਗ੍ਹਾ ਚ। ਅੱਛਾ। ਇਹ ਜਿਸ ਜਗ੍ਹਾ ਤੇ ਮੈਂ ਖੜਾ, ਇਹ ਖੂਹ ਉੱਤੇ ਖੜਾ। ਠੀਕ ਹੈ। ਜਿਹੜਾ ਤੇ ਇਹ ਹੁਣ ਆ ਗਈ ਮਸਜਿਦ ਦੇ ਵਿੱਚ ਜਗ੍ਹਾ। ਸਿੰਘ ਚ ਆ ਗਈ। ਹਾਂਜੀ ਬਾਬਾ ਜੀ, ਬਾਬਾ ਠਾਕੁਰ ਦਿਆਲ ਸਿੰਘ ਜੀ ਆ ਉਹ ਖੂਹ ਤੁਹਾਨੂੰ ਦਿਖਾ ਰਿਹਾ ਵਾਂ ਜਿਹਦਾ ਤੁਸੀਂ ਆਪਣੀ ਵੀਡੀਓ ਵਿੱਚ ਜ਼ਿਕਰ ਕੀਤਾ ਸੀ ਕਿ ਬੀਬੀ ਨੈਣੋ ਦਾ ਖੂਹ ਸੀ ਜੰਗਲ ਦੇ ਵਿੱਚ। ਵੀਡੀਓ ਕਾਲ ਤੇ ਵੀ ਇੱਕ ਭਾਈ ਸਾਹਿਬ ਨੇ ਤੁਹਾਨੂੰ ਪੁੱਛਿਆ ਕਿ ਤੁਸੀਂ ਇਸ ਖੂਹ ਦੇ ਬਾਰੇ ਦੱਸਿਆ ਹੋਇਆ, ਔਰ ਜੋ ਭੇੜੀ ਦੀ ਅੱਜ ਦੀ ਨਸਲ ਹੈ ਉਹਨਾਂ ਨੂੰ ਤੁਸੀਂ ਦੱਸਿਆ ਕਿ ਭਈ ਇਹ ਖੂਹ ਬਣਾਉਣ ਵਾਲਾ ਕੌਣ ਸੀ। ਤੇ ਉਹ ਖੂਹ ਅੱਜ ਵੀ ਆਪਣੀ ਹਸਰੀ ਹਾਲਤ ਵਿੱਚ ਮੌਜੂਦ ਹੈ ਜੀ। ਛੋਟੀ ਇੱਟ ਦਾ ਬਣਿਆ ਹੋਇਆ ਔਰ ਇਹਦੇ ਵਿੱਚ ਪਾਣੀ ਮੌਜੂਦ। ਠੀਕ ਹੈ। ਢਾਹ ਦੇ ਕੋਲ ਮੇਰੇ ਨਾਲ ਭਾਈ ਜਾਨ ਮੌਜੂਦ ਨੇ, ਉਹ ਕੁਝ ਪੁਰਾਣੀਆਂ ਚੀਜ਼ਾਂ ਨੂੰ ਅਸੀਂ ਦੱਸਣਗੇ। ਜਿੱਦਾਂ ਕਿ ਮੈਂ ਤੁਹਾਨੂੰ ਨਾ ਸਾਹਮਣੇ ਕਿਹਾ, ਤੁਸੀਂ ਕਹਿ ਲਓ ਕਿ ਪਿੰਕ ਕਲਰ ਦਾ ਨਾ ਪੇਂਟ ਹੋਇਆ ਵੇ। ਇਹ ਪ੍ਰਾਇਮਰੀ ਸਕੂਲ ਹੈ ਹਜੂਰ ਜੀ। ਹਾਂ ਭਾਈ ਜਾਨ, ਗੌਰਮੈਂਟ ਪ੍ਰਾਇਮਰੀ ਸਕੂਲ। ਬਾਬਾ ਠਾਕੁਰ ਦਿਆਲ ਦੀ ਤੁਸੀਂ ਗੱਲਬਾਤ ਸਾਰੀ ਸੁਣੀ, ਬਲਕਿ ਤੁਸੀਂ ਨਹੀਂ ਸੁਣੀ, ਸਾਰੇ ਪਿੰਡ ਨੇ ਤਕਰੀਬਨ ਓਵਰਆਲ ਸੁਣੇ, ਸਾਰੇ ਇਲਾਕੇ ਨੇ ਸੁਣੀ ਹੈ ਜੀ। ਸਾਰੇ ਇਲਾਕੇ ਨੇ ਸੁਣੀ। ਸ਼ਕਰਗੜ੍ਹ ਤੱਕ ਉਹਨਾਂ ਨੂੰ ਮਤਲਬ ਕਿ ਉਹਨਾਂ ਦੇ ਬਕੌਲ ਕਿ ਮੈਨੂੰ ਫੋਨ ਕਾਲਸ ਗਏ
ਔਰ ਬੜਾ ਉਹਨਾਂ ਨੇ ਐਪਰੀਸ਼ੀਏਟ ਕੀਤਾ ਲੋਕਾਂ ਨੇ ਕਿ ਬੜੀ ਮੁਹੱਬਤ ਤੁਹਾਡੀ ਆਪਣੀ ਧਰਤੀ ਨਾਲ, ਆਪਣੇ ਪਿੰਡ ਨਾਲ। ਅੱਛਾ, ਇਹ ਉਹ ਪ੍ਰਾਇਮਰੀ ਸਕੂਲ ਹੈ ਜਿਹੜਾ ਕਿ ਉਹਨਾਂ ਦੇ ਦੌਰ ਦਾ ਸੀ? ਇਹ 47 ਤੋਂ ਪਹਿਲੇ ਦਾ ਸਕੂਲ ਹੈ। 1947 ਤੋਂ ਪਹਿਲੇ ਦਾ ਸਕੂਲ ਹੈ ਜੀ। ਹੁਣ ਬੜਾ ਜ਼ਬਰਦਸਤ ਤੁਸੀਂ ਕਹਿ ਲਓ ਕਿ ਸਕੂਲ ਬਣਾਇਆ, ਬਹੁਤ ਵੱਡਾ ਇਹਦਾ ਸੀਨ, ਪੌਦੇ ਵਗੈਰਾ ਲੱਗੇ ਨੇ। ਤੇ ਇਹ ਸਕੂਲ ਪੁਰਾਣਾ ਵੀ, ਤੇ ਫਿਰ ਉਹ ਤੁਹਾਨੂੰ ਨਾ ਸਾਹਮਣੇ ਕੁਝ ਬੋੜਾਂ ਨਜ਼ਰ ਆ ਰਹੀਆਂ ਨੇ, ਤੇ ਮੈਂ ਕੋਲ ਜਾ ਕੇ ਵੀ ਇਹਦਾ ਜਿਹੜੇ ਦੱਸਾਂ। ਬਜ਼ੁਰਗ ਸਕੂਲ ਦੀ ਗੱਲ ਕਰਦੇ ਨੇ, ਜ਼ਿਕਰ ਕਰਦੇ ਨੇ, ਉਹ ਸਕੂਲ ਹੈ ਬੋੜਾਂ ਵਾਲਾ। ਬੋੜਾਂ ਵਾਲਾ, ਅੱਛਾ, ਉਹ ਪੁਰਾਣਾ ਸੀ, ਉਹ ਉਸ ਇਹ ਬਾਅਦ ਚ ਬਣਾਇਆ ਗਿਆ। ਹਾਂਜੀ, ਇਹ ਵੀ ਪਹਿਲੇ ਦਾ, ਲੇਕਿਨ ਉਹ ਜਿਹੜੀ ਮਿਡਲ ਐਲੀਮੈਂਟਰੀ ਸਕੂਲ ਦੀ ਗੱਲ ਕਰਦੇ ਨੇ ਉਹ ਆ। ਅੱਛਾ, ਉਹ ਅੱਗੇ ਵੇ, ਬੋੜਾਂ ਵਾਲਾ। ਉਹ ਬੋੜਾਂ ਪੁਰਾਣੀਆਂ ਨੇ। ਜੀ, ਜੀ। ਬੋੜਾਂ ਵਾਲਾ ਸਕੂਲ, ਠੀਕ ਹੈ। ਇੱਧਰ ਵੀ ਇੱਕ ਸਕੂਲ ਨਜ਼ਰ ਆ ਰਿਹਾ, ਬੱਚਿਆਂ ਦਾ। ਇਹ ਬੱਚਿਆਂ ਦਾ ਸਕੂਲ, ਇਹ ਵੀ ਆਪਣਾ ਮਿਡਲ ਹੈ, ਪ੍ਰਾਇਮਰੀ ਹੈ, ਹਾਈ ਸਕੂਲ ਹੈ ਜੀ। ਹਾਈ ਸਕੂਲ, ਵਾਹ ਜੀ ਵਾਹ, ਠੀਕ ਹੋ ਗਿਆ। ਤੇ ਇਹ ਰਿਹਾ ਜੀ ਬੇੜੀ ਖੁਰਦ। ਬਾਬਾ ਜੀ ਤੁਹਾਡਾ ਪਿੰਡ ਹੱਸਦਾ ਵਸਦਾ, ਉਹ ਸਾਹਮਣੇ ਹਾਂ। ਇੱਕ ਉਹਨਾਂ ਨੇ ਜ਼ਿਕਰ ਕੀਤਾ ਟੂਟੀਆਂ ਵਾਲੇ ਖੂਹ ਦਾ। ਟੂਟੀਆਂ ਵਾਲੇ ਕੋਲ। ਟੂਟੀਆਂ ਵਾਲਾ ਖੂਹ ਦਾ, ਅੱਛਾ। ਤੁਸੀਂ ਦੱਸਿਆ ਕਿ ਉਸ ਜਗ੍ਹਾ ਮਸਜਿਦ ਬਣ ਗਈ ਹੈ। ਜੀ ਜੀ, ਠੀਕ ਹੋ ਗਿਆ, ਠੀਕ ਹੋ ਗਿਆ। ਔਰ ਇਹ ਬਜ਼ੁਰਗ ਸਾਡੇ ਨਾਲ ਮੌਜੂਦ ਨੇ। ਚਲੋ ਤੁਸੀਂ ਵੀ ਆ ਗਏ ਜੀ, ਬੜੀ ਹਿੰਮਤ ਹੈ ਤੁਹਾਡੀ, ਮੁਹੱਬਤ ਹੈ ਕਿ ਤੁਸੀਂ ਸੈਕੰਡ ਫਲੋਰ ਤੇ ਪੌੜੀਆਂ ਚੜ੍ਹ ਕੇ ਆਏ। ਅੱਛਾ, ਉਹ ਮੰਦਿਰ ਹੈ, ਮੰਦਰ ਦਾ ਦਿਖਾਵਾ ਗਈ ਹੈ। ਹਾਂ ਜੀ ਜੀ, ਆ ਰਿਹਾ ਮੰਦਿਰ, ਆ ਰਿਹਾ, ਮੈਂ ਜ਼ੂਮ ਕਰ ਰਿਹਾ। ਇਹ ਮਸਜਿਦ, ਹਾਂਜੀ, ਟੂਟੀ ਵਾਲਾ ਖੂਹ, ਅੱਛਾ, ਠੀਕ ਹੈ। ਆ ਪਰਲੀ ਸਾਈਡ ਤੇ ਲੱਗਾ ਹੋਇਆ ਹੈ। ਅੱਛਾ ਜੀ, ਉਸ ਜਗ੍ਹਾ ਹੁਣ ਮਸਜਿਦ ਬਣ ਗਈ। ਮਸਜਿਦ ਬਣ ਗਈ ਤੇ ਖੂਹ ਬੰਦ ਕਰ ਛੱਡਿਆ ਹੋਇਆ। ਅੱਛਾ ਜੀ, ਠੀਕ ਹੋ ਉਹਦਾ ਗਿਆ, ਸੀਨ ਬਣ ਗਿਆ ਨਾਲ। ਠੀਕ ਹੋ ਗਿਆ, ਠੀਕ ਹੋ ਗਿਆ। ਬਾਬਾ ਜੀ ਬੇੜੀ ਖੁਰਦ ਦੂਰ ਤੱਕ ਨਜ਼ਰ ਜਾ ਰਹੀ ਹੈ, ਘਰ ਹੀ ਘਰ। ਅੱਛਾ, ਪਿੰਡ ਵੱਧ ਗਿਆ ਅੱਗੇ ਨਾਲੋਂ, ਬੜਾ ਢੇਰ। ਹਾਂਜੀ, ਜੋ ਇੱਥੇ ਹਿੰਦੂ ਲੋਕ, ਠਾਕੁਰ ਲੋਕ ਵਸਦੇ ਸਨ, ਉਹਨਾਂ ਦੇ ਜਾਣ ਤੋਂ ਬਾਅਦ ਇੱਥੇ ਜਿਹੜੇ ਮੁਸਲਮਾਨ ਆ ਵਸੇ, ਮੁਹਾਜਰ ਲੋਕ, ਉਹ ਕਿਹੜੇ ਕਿਹੜੇ ਜ਼ਿਲ੍ਹੇ ਦੇ ਸਨ? ਇਹ ਸਰਾਇ ਦੇ ਹੋ ਗਏ ਨਾ, ਗੁਰਦਾਸਪੁਰ, ਸੋਹੜਾ ਦੇ। ਅੱਛਾ, ਅਕਸਰੀਅਤ ਗੁਰਦਾਸਪੁਰ। ਹਾਂ, ਕੁਝ ਭਵਾਨੀਪੁਰ, ਅੱਛਾ, ਕੁਝ ਬਮਿਆਲ ਦੇ ਆਏ ਨੇ, ਅੱਛਾ, ਕੁਝ ਆਏ ਨੇ ਚੁਪਕਰੇ ਤੋਂ ਆਏ ਨੇ, ਠੀਕ ਹੈ, ਕੁਝ ਚੂੜ ਚੱਕੋਂ ਆਏ ਨੇ, ਅੱਛਾ ਜੀ, ਤੇ ਉਹ ਅਨਵਰ ਕੀ ਜਾਨੀ ਚੱਕ ਤੋਂ ਆਏ ਨੇ। ਇਹ ਸਾਰੇ ਪਿੰਡ ਗੁਰਦਾਸਪੁਰ ਦੇ ਸਨ? ਹਾਂ ਜੀ, ਇਹ ਸਾਰੇ ਗੁਰਦਾਸਪੁਰ ਦੇ ਆਏ। ਠੀਕ ਹੈ ਜੀ। ਉਹ ਚਲੇ ਗਏ ਤੇ ਇਹ ਆ ਗਏ। ਠੀਕ। ਅਸੀਂ ਉੱਥੇ ਦੇ ਉੱਥੇ ਰਹੇ। ਹਾਂ, ਤੁਸੀਂ ਜੱਦੀ ਸੋਚੋ, ਹਾਂ ਬਿਲਕੁਲ ਸਹੀ। ਅਸੀਂ ਉੱਥੇ ਦੇ ਉੱਥੇ ਰਹੇ। ਸਹੀ, ਠੀਕ ਹੈ ਜੀ, ਠੀਕ ਹੈ। ਰੁਪਏ ਦਾ ਵਿਊ ਦਾ। ਅੱਛਾ ਅੱਛਾ, ਉਹ ਅਗਲਾ ਪਿੰਡ ਰੁਪਈ ਹੈ ਤੇ ਰੁਪਈ ਦੇ ਨਾਲ ਮਿਲਿਆ ਪਿਆ ਜੀ ਹੁਣ ਹਾਂਜੀ ਬਿਲਕੁਲ, ਹਾਂ। ਮਤਲਬ ਜਿਹੜਾ ਵਾਹ ਸੀ ਮੁੱਕ ਗਿਆ। ਲੁਆਂਖ ਹੈ। ਅੱਛਾ, ਇਹ ਸਾਈਡ ਤੇ ਗੜੀ ਹੈ, ਹਾਂ, ਪਰਲੀ ਸਾਈਡ ਤੇ ਚਾੜ ਹੈ, ਹਾਂ, ਫਿਰ ਅੱਗੇ ਲਲਮਾ ਲਾਲੀਆਂ, ਮਤਲਬ ਅੱਗੇ ਫਿਰ ਚੱਲ ਜਾਂਦੀਆਂ ਫਗਵਾੜੀ ਤੱਕ। ਸੰਦੂਕਪੁਰ ਰਸਤੇ ਜਾਂਦਾ ਹੈ। ਥਾਣਾ ਕਿਹੜਾ ਲੱਗਦਾ ਪਿੰਡ? ਨੈਣਾਕੋਟ ਹੀ ਲੱਗਦਾ। ਨੈਣਾਕੋਟ ਤੋਂ ਕਿੰਨਾ ਹੋਏਗਾ? ਇੱਥੋਂ ਕਮ ਸੇ ਕਮ ਮੇਰਾ ਖਿਆਲ ਹੈ 10 ਕਿਲੋਮੀਟਰ ਹੈ। 10 ਕਿਲੋਮੀਟਰ। ਲਓ ਜੀ, ਥਾਣਾ ਅਸੀਂ ਨੈਣਾਕੋਟ ਦੇ ਹਦੂਦ ਬੰਦਰ ਮੌਜੂਦ। ਹਾਂ, ਤੇ ਵੱਡੀ ਭੇੜੀ ਕਿੱਧਰ ਹੈ ਜੀ? ਇਹ ਪਰਲਾ ਪਿੰਡ ਵੱਡੀ ਭੇੜੀ। ਇਹ ਉਹ ਮਨਾਰ ਨਜ਼ਰ ਆ ਰਿਹਾ ਜਿਹੜਾ, ਹਾਂਜੀ, ਵੱਡੀ ਭੇੜੀ ਦਾ। ਵਾਹ ਜੀ ਵਾਹ, ਠੀਕ, ਠੀਕ ਹੈ ਜੀ, ਬਹੁਤ ਆਲਾ। ਜੀ ਬਾਬਾ ਜੀ ਦੱਸਿਓ ਜ਼ਰਾ। ਅੱਛਾ, ਇਹ ਮੇਨ ਬੋਰਡ ਹੈ ਜੀ, ਗਵਰਨਮੈਂਟ ਪ੍ਰਾਇਮਰੀ ਸਕੂਲ ਬੇੜੀ ਖੁਰਦ। ਹਾਂਜੀ, ਅੱਛਾ, ਇਹ ਕੋਈ ਪੁਰਾਣਾ ਸਕੂਲ ਹੈ ਸਾਡਾ, ਪੁਰਾਣਾ ਸਕੂਲ, ਠੀਕ। ਇੱਥੇ ਬੜੀ ਵੱਡੀ ਬੋਰਡ ਸੀ। ਹਾਂ ਹਾਂ, ਪਰਲੀ ਸਾਈਡ ਤੇ ਬਹੁਤ ਵੱਡਾ ਪਿੱਪਲ ਦਾ ਬੂਟਾ ਸੀ, ਅੱਛਾ, ਬਹੁਤ ਪੁਰਾਣਾ। ਠੀਕ ਹੈ। ਤੇ ਉਹ ਸੁੱਕ ਗਏ ਜਾਂ ਵੱਢ ਲਏ, ਹਾਂ ਹਾਂ, ਇਹ ਖਤਮ ਹੋ ਗਏ ਤੇ ਉਹਦੀ ਜਗ੍ਹਾ ਇਹ ਨਵੀਂ ਬੋਰਡਾਂ ਲੱਗੀ ਸੀ। ਹਾਂ, ਇਹ ਬੋਰਡ ਦਾ ਦਰਅਸਲ ਆਏਗਾ ਬਾਅਦ ਦੇ ਵਿੱਚ। ਠੀਕ। ਮਾਸ਼ਾਅੱਲਾ ਇਹਦੀ ਵੀ ਕਾਫੀ ਛਾਂ ਹੋ ਚੁੱਕੀ ਹੈ। ਜੀ ਜੀ ਜੀ। ਤੇ ਇਹ ਪਰਲੀ ਸਾਈਡ ਤੇ ਤਲਾਅ ਸੀ। ਉਹ ਪੁਰਾਣਾ ਤਲਾਅ ਪੁਰਾਣਾ ਸੀ ਕੋਈ? ਇਹ ਪੁਰਾਣੇ ਤਲਾਅ, ਪਰੇ ਤਲਾਅ, ਇਹ ਲੋਕਾਂ ਨੇ ਜਗ੍ਹਾ ਮਾਲੇ ਦੀਆਂ ਨੇ। ਅੱਛਾ, ਤਲਾਅ ਖਤਮ ਕਰ ਛੱਡੇ। ਉਹ ਤਲਾਅ 'ਚ ਕੀ ਮਤਲਬ ਨਹਾਉਣ ਨਹਾਉਣ ਵਾਸਤੇ ਜਾਂ? ਖੁੱਲਾ ਤਲਾਅ, ਲੋਕਾਂ ਦੇ ਡੰਗਰ ਆ ਕੇ ਇੱਥੇ ਨਹਾਉਂਦੇ ਸੀ, ਪਾਣੀ ਪੀਂਦੇ ਸੀ, ਅੱਛਾ, ਬੱਚੇ ਨਹਾਉਂਦੇ ਸੀ, ਬੱਚੇ ਤਖਤੀਆਂ ਧੋਂਦੇ ਸੀ। ਦੀਵਾਰ ਚਾਰ ਦੀਵਾਰੀ ਬਾਅਦ ਚ ਬਣੀ। ਜੀ ਜੀ ਜੀ, ਉਹ ਤੋਂ ਖੁੱਲ ਮਾਰ ਰਹੇ ਸੀ। ਹਾਂਜੀ, ਉਸ ਵੇਲੇ ਖੁੱਲਾ ਸੀ ਕੰਮ। ਪਾਰਲੇ ਪਾਸੇ ਤਲਾਅ ਸੀ, ਹਾਂ। ਅੱਜ ਖੁੱਲਾ ਹੈ, ਬੰਦ ਨਹੀਂ। ਅੰਦਰੋਂ ਚੱਲਿਆ ਤਲਾਬ ਤੋਂ। ਅੰਦਰੋਂ ਨਹੀਂ ਆ ਜਾ। ਅੱਛਾ ਅੱਛਾ ਅੱਛਾ, ਠੀਕ, ਚੱਲ ਕੇ ਜਾਣਾ। ਕੋਈ ਗੱਲ ਨਹੀਂ। ਲਓ ਜੀ, ਪਿੰਡ ਬਹੇੜੀ ਖੁਰਦ ਅਸੀਂ ਮੌਜੂਦ ਹਾਂ, ਪਿੰਡ ਦੇ ਲਹਿੰਦੇ ਪਾਸੇ, ਹੈ ਨਾ ਜੀ? ਹਾਂਜੀ, ਤਲਾਅ ਵਾਲੀ ਸਾਈਡ। ਤਲਾਅ ਵਾਲੀ ਜਗ੍ਹਾ ਵੱਲ ਅਸੀਂ ਜਾ ਰਹੇ ਹਾਂ। ਔਰ ਇਹ ਜੋ ਤੁਹਾਨੂੰ ਬਾਉਂਡਰੀ ਨਜ਼ਰ ਆ ਰਹੀ ਹੈ, ਇਹ ਸਕੂਲ ਦੀ ਬਾਉਂਡਰੀ ਹੈ ਜੀ। ਇਹ ਸਾਰੇ ਘਰ ਨਵੇਂ ਬਣੇ ਜੀ 47 ਤੋਂ ਬਾਅਦ। ਇਹ ਤਲਾਅ ਸੀ ਜੀ, ਇੱਥੋਂ ਲੈ ਕੇ ਨਾ ਬਹੁਤ। ਅੱਛਾ, ਇਹ ਤਲਾਅ ਮਤਲਬ ਪਹੁੰਚ ਗਏ ਸੀ, ਤਲਾਅ ਵਾਲੀ ਜਗ੍ਹਾ ਸੀ ਸਾਰੀ। ਇਹ ਉੱਥੇ ਇਹ ਹਾਲਾਤ ਬਣੇ ਹੋਏ ਨੇ। ਵਾਹ, ਆਬਾਦੀ ਹੋ ਗਈ ਸਾਰਾ ਚਵੇਰ ਦੀ।
ਅੱਛਾ ਇਹ ਸਕੂਲ ਦੇ ਨਾਲ ਅੱਛੇ ਪੀਪਲਾਂ ਦੇ ਬੂਟੇ ਜੀ ਇਹ ਬੋੜਾ ਜੀ ਉਹ ਬੋਰ ਪੁਰਾਣੀ ਹੈ ਇਹ ਬੜਾ ਪੁਰਾਣਾ ਬੋੜ ਰੱਖਿਆ ਤਲਾਅ ਦੇ ਕੰਢੇ ਤੇ ਆ ਬੋਰਡ। ਹਾਂਜੀ ਇੱਥੇ ਵੀ ਪਿੱਪਲ ਸੀ ਖੂਬ ਦੀ ਪਿੱਪਲ ਹੀ ਖੜੇ ਲੱਗਾ ਅੱਛਾ ਹਾਂਜੀ ਉਹ ਵੀ ਪੁਰਾਣੀ ਬੋਰ ਹੈ ਠੀਕ ਹੈ। ਇਹ ਇਸ ਜਗ੍ਹਾ ਤੇ ਤਲਾਅ ਸੀ ਜੀ ਬਹੁਤ ਵੱਡਾ ਇਹ ਚੌਕੀ ਕਿੰਨੇ ਬੋਰਡ? ਇਹਦੇ ਨਾਲ ਇਹਦਾ ਪਾਣੀ ਕ੍ਰਾਸ ਕਰਕੇ ਤੇ ਦੂਸਰੇ ਤਲਾਅ 'ਚ ਚੱਲ ਜਾਂਦਾ ਰਿਹਾ ਅੱਛਾ 2 ਜਿਆਦਾ ਤਲਾਅ ਬਾਰਿਸ਼ਾਂ ਹੋਣੀਆਂ ਨਾ ਹਾਂ ਤਾਂ ਉਹ ਵੀ ਇਸੇ ਤਰ੍ਹਾਂ ਹੀ ਉਹ ਵੀ ਲੋਕਾਂ ਇਸੇ ਟਾਈਮ ਮੱਲ ਲੈਂਦੇ ਤੇ ਉਹ ਫਿਰ ਦੱਖਣ ਪਾਸਾ ਬਣਦਾ ਨਾ ਉਹ ਹਾਂਜੀ ਵਾਲਾ ਉਹ ਜਿੱਦਾਂ- ਦੱਖਣ ਪਾਸਾ ਬੋੜ ਵਾਲੀ ਸਾਈਡ ਵਾਲੀ ਅੱਛਾ ਯਾਨੀ ਇੱਕ ਤਲਾਅ ਦੱਖਣ ਵਾਲੇ ਪਾਸੇ ਬੋੜਾਂ ਦੀ ਸਾਈਡ ਆ ਇਹ ਡਬਲ ਤਲਾਅ ਸੀ ਇਹਦਾ ਪਾਣੀ ਉਹਦੇ 'ਚ ਵੀ ਆ ਜਾਂਦਾ ਤੇ ਉਹਦਾ ਇੱਧਰ ਵੀ ਆ ਜਾਂਦਾ ਠੀਕ ਇਹ ਉੱਚਾ ਪਾਸੇ ਜੀ ਉਹਦਾ ਪਾਣੀ ਘੱਟ ਇੱਧਰ ਜਾਂਦਾ ਇਹਦਾ ਹੀ ਉੱਧਰ ਜਾਂਦਾ ਹੈ ਇਹ ਕੀ ਚੀਜ਼ ਹੈ ਭਾਜੀ ਇਹ ਵਾਲੀ? ਇਹ ਬਣਾਏ ਦਾ ਤੂਰੀ ਚੂਰੀ ਰੱਖਣ ਲਈ ਅੱਛਾ ਹਾਂ ਠੀਕ ਇਹ ਡੰਗਰਾਂ ਦੇ ਚਾਰੇ ਲਈ ਖੁਸ਼ਕ ਚਾਰਾ ਤੇ ਇਹ ਬੋਰਡ ਜੀ ਬੜਾ 300 ਸਾਲ ਪੁਰਾਣਾ ਹੈ। ਅੱਛਾ ਜੀ ਹਾਂਜੀ ਠੀਕ ਬੜੀ ਤਾਰੀਖ ਹੈ ਜੀ ਇਹ ਨਾਲ ਵਾਲਾ ਪਿੰਡ ਇਹਦੇ ਪਿੱਛੇ ਟਰਪਈ ਹੈ ਉਹ ਬੱਲੇ ਆਪਣਾ ਰਾਣਾ ਬੋਲਦੀ ਮੋਹਨੀ ਦੇ ਲੋਕ ਬਾਹਰ ਹੋ ਜਾਣਾ। ਓਏ ਆ ਵੇਖੋ ਜੀ ਹੈ ਤਾਹਰ ਭਾਈ ਜ਼ਰਾ ਥੋੜੀ ਜੀ ਮੈਂ ਕਹਿੰਦਾ ਮਜ਼ੀਦ ਨਾ ਇਸ ਬੋਰਡ ਤੇ ਰੋਸ਼ਨੀ ਪਾਓ ਯਾਰ ਇਹਦੀਆਂ ਜੜ੍ਹਾਂ ਤੁਸੀਂ ਵੇਖੋ ਹੈ ਪਤਾ ਹੁਣ ਉਹ ਵੀ ਨਹੀਂ ਕਿੰਨੀਆਂ ਵਿਖਾਉਣ ਯਾਦਾਂ ਕਿੰਨੇ ਬਿਲਕੁਲ। ਰਾਜ਼ ਆਪਣੇ ਅੰਦਰ ਸਮਾਈ ਬੈਠਾ ਸਮੋ ਕੇ ਬੈਠਾ ਹੈ ਹਾਂ ਔਰ ਤਕਰੀਬਨ ਸਾਡੇ ਪਿੰਡ 25 ਤੋਂ 30 ਬੋਰ ਨੇ ਅੱਛਾ। ਜਿਨ੍ਹਾਂ ਦੀ ਤਕਰੀਬਨ ਲਾਈਫ ਤਕਰੀਬਨ 300 ਸਾਲ ਤੋਂ ਜ਼ਿਆਦਾ ਹੈ 300 ਤੁਸੀਂ ਉਹ ਦੇਖਦੇ ਹੋ ਸਕੂਲਾਂ ਦੇ ਵਿੱਚ ਬੋਰ ਨੇ ਉਹ ਬੋਰ ਨੇ ਹਾਂ ਇਸ ਗਾਉਂ ਦੀ ਸਰਾਊਂਡਿੰਗ ਦੇ ਵਿੱਚ ਤਕਰੀਬਨ 25 ਤੋਂ 30 ਬਰਗਰ ਦੇ ਦਰਖਤ ਸੀ ਅੱਛਾ ਔਰ ਇਹ ਜਿਹੜਾ ਇੱਕ ਨਾਪੈਦ ਹੋਣ ਵਾਲਾ ਤਲਾਬ ਹੈ ਬੜੀ ਆਪਣੀ ਇੱਕ ਛੋਟਾ ਜਿਹਾ ਵਜੂਦ ਲੈ ਕੇ ਰਹਿ ਗਿਆ ਹਾਂ ਇਹ ਤਲਾਬ ਬਹੁਤ ਵੱਡਾ ਹੁੰਦਾ ਰਿਹਾ ਔਰ ਇਹਦੇ ਸਰਾਊਂਡਿੰਗ 'ਚ ਬੋਰ ਹੁੰਦੇ ਰਹੇ ਨਾਲ ਇਹ ਪ੍ਰਾਇਮਰੀ ਸਕੂਲ ਹੁੰਦਾ ਰਿਹਾ ਠੀਕ ਹੈ ਇਹ ਬਿੱਲੋ ਸਿੰਘ ਜਿਨ੍ਹਾਂ ਦੇ ਪਿਤਾ ਜੀ ਨੇ ਠਾਕਰ ਦਿਆਲ ਸਿੰਘ ਦੇ ਉਹਨਾਂ ਦੇ ਵਾਲਦ ਸਾਹਿਬ ਨੇ ਬਣਾਇਆ ਸੀ ਔਰ ਉਸਤਾਦ ਇਬਰਾਹਿਮ ਵੀ ਇੱਥੇ ਪੜ੍ਹਾਉਂਦੇ ਰਹੇ ਚੌਧਰੀ ਅੱਛਾ ਇਹ ਉਹ ਤਲਾਅ ਦਾ ਇਹ ਕੁਛ ਤਲਾਅ ਦਾ ਕੁਛ ਬਾਕੀਆਤ ਰਹਿ ਗਈ ਉਹਦੀ ਬਾਕੀਆਤ ਹੈ ਤਲਾਅ ਸੀ ਅੱਛਾ ਜੀ ਕਮ ਅੱਛਾ ਕਮ ਜੀ 2-2.5 ਕਿੱਲੇ ਜਿੱਤੇ ਠੀਕ ਹੈ ਜੀ ਪਿੰਡ ਭੇੜੀ ਖੁਰਦ ਜੀ ਤਹਿਸੀਲ ਸ਼ਕਰਗੜ੍ਹ ਵਿੱਚ ਮੈਂ ਮੌਜੂਦ ਔਰ ਤੁਹਾਨੂੰ ਜੋ ਇਹਦੀਆਂ ਪੁਰਾਣੀਆਂ ਬੱਚੀਆਂ ਖੁੱਚੀਆਂ ਨਿਸ਼ਾਨੀਆਂ ਨੇ ਉਹ ਉਹਨਾਂ ਸਭ ਦਾ ਵੀ ਦਿਖਾ ਰਿਹਾ ਵਾਂ ਇਹ ਇੱਕ ਪੁਰਾਣਾ ਬੋਰਡ ਹੈ ਜੀ ਮੈਂ ਤੇ ਇਹਨੂੰ ਦੇਖ ਕੇ ਪਰੇਸ਼ਾਨ ਹੋ ਗਿਆ ਵਾਂ ਕਿ ਇੰਨਾ ਮੈਂ ਐਡਾ ਉਹ ਵੱਡਾ ਬੋਰਡ ਨਹੀਂ ਵੇਖਿਆ ਆਪਣੀ ਨਾ ਬੜੇ ਸਾਰੇ ਪਿੰਡਾਂ ਦੇ ਵਿੱਚ ਅਸੀਂ ਗਏ ਹਾਂ ਯਾਰ ਕਮਾਲ ਹੈ ਯਾਰ ਕਮਾਲ ਹੈ ਮੈਂ ਜੀ ਪਤਾ ਨਹੀਂ ਇਹ ਤਕਰੀਬਨ ਇਹਦਾ ਜਿਹੜਾ ਵਜੂਦ ਨਾ ਕਿੰਨੇ- ਸਿਰਫ 1% ਰਹਿ ਗਿਆ ਓਏ ਹੋਏ ਇਹਦੇ 3 ਹਿੱਸੇ ਦਾ ਵਜੂਦ ਖਤਮ ਹੋ ਗਿਆ ਔਰ ਬੜੇ ਬੜੇ ਵੱਡੇ ਤਲਾਅ ਕਵਰ ਕਰਦੇ ਸੀ ਦਰਖਤ ਇਹ ਬੋਰਡ ਪਿੰਡਾਂ ਦੇ ਵਿੱਚ ਹੋਰ ਵੀ ਬਹੁਤ ਜ਼ਿਆਦਾ ਤੁਹਾਨੂੰ ਦੱਸਣੇ ਆ ਵਾਹ ਜੀ ਇਹ ਬਾਬਾ ਨੂੰ ਬੋਲੀ ਦੇ ਨਾਲ ਦੇ ਪਿੰਡ ਹੁੰਦਾ ਇਹ ਆਏ ਨਾ ਉਹ ਕੁੜੀ ਵਾਲਾ ਤੇ ਗੱਲਬਾਤ ਸਾਡੀ ਬੜੇ ਬੜੇ ਨਹੀਂ ਹੋਈ ਉਹ ਹਿਸਟੋਰੀਕਲ ਔਰ ਤਾਰੀਖੀ ਬੋਰਡ ਦਾ ਜੋ ਤੁਹਾਨੂੰ ਦਿਖਾ ਰਹੇ ਹਾਂ ਜੀ ਅੱਛਾ ਕਿੱਥੇ ਕਰਕੇ ਖੂਹ ਸੀ ਭਲਾ ਬਾਬਾ ਜੀ ਇੱਥੇ ਤੇ ਪੁਰਾਣਾ ਹੀ ਨਾ ਅੱਛਾ ਇੱਥੇ ਪੁਰਾਣਾ ਖੂਹ ਸੀ ਅੱਛਾ ਇਹ ਖੂਹ ਸੀ ਤੇ ਇਹ ਖੂਹ ਕਿਹਦਾ ਸੀ ਬਾਬੇ ਨੱਥੂ ਦਾ ਖੂਹ ਸੀ ਅੱਛਾ ਠੀਕ ਉਹਨਾਂ ਦਾ ਖੂਹ ਜਿਹੜਾ ਉੱਥੇ ਆਉਂਦਾ ਇਹ ਕਮਾਦੀ ਤੇ ਜਿਨ੍ਹਾਂ ਦੀ ਵੀਡੀਓ ਆਈ ਹੈ ਬਾਬੇ ਠਾਕੁਰ ਦਿਆਲ ਦੀ ਉਹਨਾਂ ਦਾ ਖੂਹ ਕਿੱਥੇ ਸੀ ਉਹ ਕਮਾਦਾ ਵਾ ਉਹ ਕਮਾਲ ਵਾਲਾ ਖੂਹ ਸੀ ਉੱਥੇ ਕੁਝ ਨਹੀਂ ਹੋਇਆ ਤਾਂ ਉਹਨੂੰ ਕਣਕ ਉਹ ਖੂਹ ਵੀ ਭੂਰ ਗਿਆ ਵੇ ਕਣਕ ਤਾਂ ਉੱਥੇ ਕੁਝ ਨਹੀਂ ਅੱਛਾ ਉੱਥੇ ਕੁਝ ਨਹੀਂ ਤੇ ਇਹਦੇ ਬਾਰੇ ਦੱਸਿਓ ਇਹ ਜਿਹੜੀ ਢਾਹ ਵੇ ਟਿੱਬਾ ਵੇ ਕੀ ਚੀਜ਼ ਹੈ ਵੀ ਪੁਰਾਣਾ ਹੀ ਅੱਗੇ ਟਿੱਬਾ ਜਿਹੜਾ ਉਹ ਕਬਰਸਤਾਨ ਸੇ ਬਣਿਆ ਕਬਰਾਂ ਨੇ ਹੈ ਕਿਹੜਾ ਹਾਂ ਇਹ ਵੀ ਪੁਰਾਣਾ ਕਬਰਾਂ ਨੇ ਪਹਿਲੀਆਂ ਸਾਡੇ ਹੋਰ ਕਿਸੇ ਨੇ ਪੁਰਾਣੀਆਂ ਕਬਰਾਂ ਇਹ ਨੇ ਹੈ ਕਿਹੜੀਆਂ ਕਬਰਾਂ ਤੇ ਉਹ ਨੇ ਜਿਹੜੀਆਂ ਹੁਣ ਬਣਾਇਆ ਇਹਨਾਂ ਨੇ ਹਾਂ
ਤੇ ਇਹ ਜਿਹੜੇ ਅੰਬਾਂ ਦੇ ਰੁੱਖ ਨੇ ਆ ਪੁਰਾਣੇ ਨਹੀਂ ਆ ਬਾਅਦ ਚ? ਨਹੀਂ ਇਹ ਬਾਅਦ ਕੁੱਬੇ ਨੂੰ ਲਾ ਕੇ ਤਾਈ ਦੇ ਭਰਾ ਅੱਛਾ ਜੀ ਠੀਕ ਸਹੀ ਤਾਈ ਦੇ ਭਰਾ ਨੇ ਸਹੀ। ਤੇ ਇੱਕ ਖੂਹ ਸੀ ਉਹ ਉੱਥੇ ਹੀ ਵੇਖਿਆ ਵੇ ਉਹ ਵੀ ਉਹਨਾਂ ਦੇ ਨੱਥੂ ਵੀ ਬਣਾਉਣੇ ਦੋ ਬਾਬਾ ਨੱਥੂ ਬੇਸਿਕਲੀ ਪਿੰਡ ਬਿਹੜੀ ਆਹੋ ਦਾ ਜੇ ਵੱਡਾ ਜ਼ਿਮੀਂਦਾਰ ਸੀ ਹਨਾ, ਪਿੰਡ ਦਾ ਆਦੀ ਸੀ। ਠੀਕ ਨੱਥੂ ਬੀਬੀ ਤੇ ਐੜਾ ਬਾਬਾ ਠਾਕੁਰ ਦਾ ਇਹਦੇ ਪਿਓ ਦਾ ਨਾਮ ਕੀ ਸੀ? ਚੌਧਰੀ ਦਾ ਨਾਂ ਨੱਥੂ ਹੀ ਨਾਥੋ। ਇੱਕ ਨੱਥੂ ਸੀ ਇੱਕ ਨਾਥੋ ਸੀ। ਨੱਥੂ ਯੈਸ ਠੀਕ। ਤੇ ਇਸ ਤੋਂ ਇਲਾਵਾ ਹੋਰ ਵੀ ਕਿਸੇ ਜਾਣਦੇ ਹੋ ਕਿਸੇ ਬਾਬੇ ਦਾ ਪੁਰਾਣਾ ਨਾਮ? ਤਮਾਮ ਕਈ ਚੀਜ਼ਾਂ ਕਈ ਹੈ ਉੱਥੇ। ਠੀਕ ਹੋ। ਇਹ ਜੱਗੀਆਂ ਸ਼ੇਖਾਂ ਦੇ ਘਰ ਹੈ ਜਿਹਨਾਂ ਦੀ ਸਾਰੀ ਮਾਲਕੀ ਹੈ। ਅੱਛਾ ਜੱਗੀ ਰਾਜਪੂਤ ਸਨ, ਇਹਨਾਂ ਦੀ ਸਭ ਕਾਸਟ ਹੋਈ। और से जग्गी और से सेखने जहाँ पर पग बनी और से खा रही हूँ ਹਾਂ ਅੱਛਾ ये बंदे हुई पर जग्गी को भी चला होना ही राई हाँ जी। सारी ये होता ਅੱਛਾ ਠੀਕ सही वो जो जगह ना वो जगह ਹਾਂ ਉੱਥੇ ਵੀ ਕੋਈ ਹੋਏ ਯਾਰ ਖੂਜ ਦੇ ਮੇਲਾ ਤਾਈ ਦੀ ਅੱਛਾ ਐਸ ਖੂਹ ਚ ਲੱਤ ਆਈ ਦੀ। ਹਾਂ ਲੱਤ ਵਿੱਚ ਆਈ ਮੇਰੀ ਇਹ ਨਿਸ਼ਾਨ ਬਣਿਆ। ਤਾਈ ਦੀ ਬਾਅਦ ਚ ਆਏ ਉਹਨਾਂ ਦੇ ਅੱਛਾ ਉਹਨਾਂ ਦੇ ਜਾਣ ਤੋਂ ਬਾਅਦ ਯਾਨੀ ਤੁਸੀਂ ਬਾਅਦ ਚ ਕਿੰਨਾ ਚਿਰ ਵਗਦਾ ਰਿਹਾ ਖੂਹ ਹੈ? ਇਹ ਬੜਾ ਚਿਰ ਬਗਿਆ ਕਿਆ ਚਿਰ ਬਾਅਦ ਚ ਉਹਨਾਂ ਦੇ ਜਾਣ ਠੀਕ ਇੱਥੇ ਫਸਲ ਰਹਿੰਦੇ ਇੱਥੇ ਅਸ਼ਕਰ ਤੇ ਮੈਂ ਦੋ ਜਣੇ ਇੱਥੇ ਉਹ ਆਖੇ ਮੈਂ ਚੜਨਾ ਗਾੜੀ ਤੇ ਮੈਂ ਆਖਿਆ ਮੈਂ ਚੜਨਾ ਉਹ ਕਦੋਂ ਚੜ ਕੇ ਦੱਸ ਤੇ ਮੈਂ ਉਹ ਢੋਲ ਤੇ ਪੈ ਗਿਆ ਲੰਮਾ ਪਰ ਉਹ ਫਿਰਦਾ ਜਿਹੜੇ ਗਿਆ ਲੱਤ ਵਿੱਚ ਫਸ ਗਏ ਫਿਰ ਪੁੱਠਾ ਫੇਰ ਕੇ ਉਹ ਕੱਢੀ ਨਿਕਲ ਗਈ ਨਾ ਪੁਰਾਣੀ ਗੱਲ। ਬਚ ਗਈ ਹੁਣ ਲੱਤ ਦੇ ਨਾ ਰੱਬ ਦੇ ਕੰਮ ਉੱਥੇ ਗੁੰਜਾਇਸ਼ ਕੋਈ ਨਹੀਂ ਹਾਂਜੀ ਸਹੀ ਗੱਲ ਹੈ ਪੁੱਠਾ ਖੂਹ ਫੇਰ ਤੇ ਇਹ ਦਰਬਾਰ ਸ਼ਰੀਫ ਬਾਅਦ ਚ ਬਣਿਆ? ਲੱਤ ਚੱਲਿਆ ਹਰ ਨਿਸ਼ਾਨ ਪੂਰੀ ਹੈ ਇਹ ਦਰਬਾਰ ਬਾਅਦ ਚ ਬਣਿਆ, ਪਹਿਲੇ ਕੋਈ ਕੋਈ ਆਇਆ ਕੱਲ ਪਰਸੋਂ ਜੇ ਹੁਣ ਮਰਿਆ ਸਾਡੀ ਉਸ ਪਰ ਸੂਫੀ ਹੈ ਕੱਲ ਪਰਸੋਂ ਮਰਿਆ ਸਹੀ ਇਹ ਪੁੰਨੂ ਸ਼ਾਹ ਹੀ ਜਿਹੜਾ ਹੈ ਨਾ ਪੁੰਨੂ ਸ਼ਾਹ ਹਿੰਦੂ ਹੀ ਹੋ ਅੱਛਾ ਉਹਦੀ ਦੁਕਾਨ ਹੈ ਇੱਥੇ ਸਾਡਾ ਘਰ ਜਿੱਥੇ ਹੁੰਦਾ ਨਾ ਅੱਛਾ ਸਾਡਾ ਇੱਧਰ ਹੁੰਦਾ ਘਰ ਹਾਂ ਨਜੀਰ ਦਾ ਘੋੜਿਆਂ ਦਾ ਘਰ ਹੈ ਮਾਲੀ ਘੋੜਿਆਂ ਦਾ ਬੂਹਾ ਉੱਥੇ ਉਹਦੀ ਦੁਕਾਨ ਹੁੰਦੀ ਜੋ ਮਰ ਗਿਆ ਤੇ 1 ਸਾਲ ਪਹਿਲਾਂ ਫੂਕਿਆ ਉੱਥੇ ਹੀ। ਪੁੰਨੂ ਉਹਨਾਂ ਦੇ ਖੂਹ ਦੇ ਨਾਲ ਹੀ ਆਹੋ ਜਿਹੜਾ ਖੂਹ ਹੈ ਨਾ ਉਹਨਾਂ ਦਾ ਭਗਦਾ ਉੱਥੇ ਫੂਕਿਆ ਠੀਕ। ਸ਼ੌਕੀ ਨੇ ਜਿੱਥੇ ਬੋਲ ਕੀਤੇ ਤੈਨੂੰ ਹਾਂ ਠੀਕ ਹੈ। ਉਹ ਦੁਕਾਨਦਾਰ ਉਹ ਦੁਕਾਨਦਾਰ ਹੀ ਬਜਾਜੀ ਦੀ ਦੁਕਾਨ ਕੱਪੜਾ ਉਹ ਮੰਦਰ ਲੱਗੇ ਘਰ ਸੀ ਉਹਨਾਂ ਦਾ ਵੀ ਇੱਥੇ ਅੱਛਾ ਉਹ ਮੰਦਿਰ ਅੱਜ ਵੀ ਹੈ ਵੇ ਹਨਾ? ਮੰਦਰ ਦੇ ਦੋਏ ਹੈ ਨਾ ਪਤਾ ਨਹੀਂ ਕਿਆ ਹੈਗਾ ਸਹੀ ਹੋਰ ਕੋਈ ਗੱਲ ਕੋਈ ਪੁਰਾਣੀ ਕੋਈ ਤੁਸੀਂ ਬਜ਼ੁਰਗਾਂ ਤੋਂ ਸੁਣੀ ਹੋਏ? ਹਾਂ ਅੱਛਾ ਬਾਬਾ ਜੀ ਅਸੀਂ ਮੌਜੂਦ ਹਾਂ ਪਿੰਡ ਭੇੜੀ ਖੁਰਦ ਔਰ ਤੁਸੀਂ ਸਾਨੂੰ ਲੈ ਕੇ ਜਾ ਰਹੇ ਹੋ ਜੋ ਠਾਕੁਰ ਦਿਆਲ ਸਿੰਘ ਬਜ਼ੁਰਗ ਉਹਨਾਂ ਦਾ ਜੋ ਘਰ ਸੀ ਜਿੱਥੇ ਉਹ ਜੰਮੇ ਪਲੇ ਹਨਾ? ਉਹ ਆਪਣਾ ਠਾਕੁਰ ਦਿਆਲ ਸਿੰਘ ਦੀ ਜ਼ੁਬਾਨੀ ਹੈ ਕਿ ਹਸਨ ਜਿਹੜਾ ਡਾਲੀ ਤੋਂ ਆਇਆ ਉਹ ਘਰ ਸੀ ਸਾਡਾ। ਅੱਛਾ ਅਸੀਂ ਉਹਦੇ ਘਰ ਤੇ ਬਾਹਰ ਦਰਵਾਜ਼ਿਓਂ ਬਾਹਰ ਖੜੇ ਆ ਅੱਛਾ ਜੀ ਤੇ ਚਲੋ ਤੁਹਾਨੂੰ ਅੰਦਰ ਵੀ ਦਿਖਾ ਦਿਆਂ। ਅੱਛਾ ਤੇ ਤੁਸੀਂ ਉਹਨਾਂ ਦੱਸਿਆ ਸੀ ਕਿ ਵੀ ਸਾਡਾ ਘਰ ਬੜਾ ਵੱਡਾ ਸੀ ਕਨਾਲ। ਹਾਂਜੀ ਬਿਲਕੁਲ ਹਾਂ ਬਹੁਤ ਆ ਇਹ ਤੇ ਕਨਾਲ ਤੋਂ ਮੈਨੂੰ ਜ਼ਿਆਦਾ ਲੱਗ ਰਿਹਾ ਅੱਛਾ ਤੇ ਉਸ ਵੇਲੇ ਜਿਹੜੇ ਨਾ ਜੀ ਆ ਕਨਾਲਾਂ ਕਨੂਲਾਂ ਹੀ ਹਾਂਜੀ ਠੀਕ ਅਸੀਂ ਹੁਣ ਉਹਨਾਂ ਦੇ ਘਰ ਅੰਦਰ ਸੇਲ ਦੇ ਵਿੱਚ ਪਹੁੰਚ ਗਏ ਹਾਂ। ਅੱਛਾ ਤੇ ਚਲੋ ਇਹ ਦਰਵਾਜ਼ੇ ਤੋਂ ਲੈ ਕੇ ਤੇ ਕਾਫੀ ਲੰਬਾਈ ਚ ਘਰ ਆ। ਅੱਛਾ ਠੀਕ ਹੈ। ਇਹ ਹੁਣ ਦੇਖੋ ਨਾ ਜਿਨ੍ਹਾਂ ਨੇ ਇਹ ਜਗ੍ਹਾ ਅੱਗੇ ਲੈ ਲਈ ਹੈ ਤੇ ਉਹਨੇ ਮਾਸ਼ਾਅੱਲਾ ਪੰਛੇ ਬੈਠੇ ਸੀ ਅੱਛਾ ਤੇ ਇਹ ਹੁਣ ਉਹਨਾਂ ਨੂੰ ਇਹ ਡਿਵਾਈਡ ਹੋ ਗਿਆ ਮਤਲਬ Divide ਹੋ ਗਿਆ। ਵੀਰਾਂ ਦੇ ਜਗ੍ਹਾ ਤਕਸੀਮ ਹੋ ਗਈ। ਦਰਮਿਆਨ ਤਕਸੀਮ ਜਗ੍ਹਾ ਹੋ ਗਈ ਹਾਂ ਠੀਕ ਇਹ ਘਰ ਸੀ ਹਸਨ ਡਾਲੀ ਵਾਲੇ ਦਾ। ਵਾਹ ਜੀ ਵਾਹ ਠੀਕ। ਜਦੋਂ ਅਸੀਂ ਦੇਖਿਆ ਨਾ ਉਦੋਂ ਮਕਾਨ ਸਿਰਫ ਇਕੱਲਾ ਹੀ ਇੱਕੋ ਮਕਾਨ ਸੀ ਤੇ ਕਮਰਾ ਸੀ ਪੁਰਾਣਾ। ਅੱਛਾ ਜੀ ਇਹ ਹੁਣ- ਲੇਕਿਨ ਛੱਤ ਦੇ ਉੱਤੇ ਜਿਹੜਾ ਨਾ ਨਕਸ਼ਾ ਬਿਆਨ ਕਰਨ ਲੱਗੇ ਤੁਸੀਂ ਪੁਰਾਣਾ ਯਾਨੀ ਉਸ ਵਕਤ ਜਿਹੜਾ ਮਕਾਨ ਸੀ ਨਾ ਜਿਸ ਤਰ੍ਹਾਂ ਚਾਦਰਾਂ ਵਗੈਰਾ ਨਹੀਂ ਹੁੰਦੀਆਂ ਦਿੱਤੀ ਦੀਆਂ ਚਾਦਰਾਂ ਸਿਮਟ ਦੀਆਂ ਬਣੀਆਂ ਹਿੰਦੁਸਤਾਨ ਪਾਕਿਸਤਾਨ ਦੇ ਦੌਰ ਦੇ ਅੰਦਰ ਅੱਛਾ ਤੇ ਇੱਟਾਂ ਵੀ ਵੱਡੀਆਂ ਬਣੀਆਂ ਸੀ ਬਣੀ ਦੀਆਂ ਉਹ ਜਿਹੜੀਆਂ ਚਾਦਰਾਂ ਸੀ ਨਾ ਉਹ ਅਸੀਂ ਖੁਦ ਰੱਖੀਆਂ ਸੀ ਉਹਦੇ ਮੇਜਰ ਵਾਸਤੇ ਰਿਹਾਇਸ਼ ਵਾਸਤੇ ਬਸ ਹਾਂਜੀ ਉਹ ਇਧਰ ਹਾਰ ਕੇ ਬਣਾਈਆਂ ਸੀ ਉਸ ਵੇਲੇ ਛੱਤ ਨਹੀਂ ਪਾਈ ਤੇ ਚਾਦਰਾਂ ਜੋ ਸਾਨੂੰ ਬੜੀ ਮਿਲੀਆਂ ਗਵਰਨਮੈਂਟ ਨੇ ਦਿੱਤੀਆਂ ਉਹ ਹੀ 5-6 ਚਾਦਰਾਂ ਲੈ ਕੇ ਦੀਵਾਰਾਂ ਦੇ ਕੇ ਉਹਦੇ ਉੱਤੇ ਰੱਖਦੀ ਮੇਜਰ ਸਾਹਿਬ ਉੱਥੇ ਰਹਿੰਦੇ ਸੀ। ਹਾਂ ਲੇਕਿਨ ਮਕਾਨ ਇੱਕ ਹੀ ਸੀ ਜਿਵੇਂ ਅਸੀਂ ਆਪਣੇ ਉਸ ਦੇਖਿਆ ਨਾ ਮਕਾਨ ਇੱਕ ਹੀ ਉਸ ਸੀ ਵੇਲੇ ਖੁੱਲੀ ਜਗ੍ਹਾ ਸੀ ਇਹ ਕੋਈ ਮਕਾਨ ਨਹੀਂ ਸੀ ਇਹ। ਅੱਛਾ ਤੇ ਹਾਂਜੀ। ਇਹ ਬਾਕੀ ਜਿਹੜੇ ਮਕਾਨ ਬਣੇ ਨੇ ਸਾਰੇ ਦੇ ਸਾਰੇ ਬਾਅਦ ਦੇ ਅੰਦਰ ਬਣੇ ਨੇ ਉਹਨਾਂ ਦਾ ਘਰ ਬੂਆ ਜੀ ਮਕਾਨ ਨਹੀਂ ਕੋਈ ਸਾਰਾ ਨਕਸ਼ਾ ਬਦਲ ਗਿਆ ਆਹ ਦੇਖੋ ਨਾ ਪਿੱਛੇ ਦਿਆਲ ਸਿੰਘ ਦੀ ਜ਼ੁਬਾਨੀ ਹੈ ਕਿ ਪਿੱਛੇ 2 ਕਮਰੇ ਸੀ ਹਾਂ, ਬੜੇ ਉਹੀ ਬੜੇ ਗੱਲ। ਦੇਖੋ ਆ ਕਿੱਥੋਂ ਜਗ੍ਹਾ ਚਲੀ ਗਈ ਹੈ ਇੱਥੋਂ ਲਾ ਕੇ ਤੇ ਉਹ ਦੂਰ ਤੱਕ ਉਹਨਾਂ ਨੇ ਛੱਤੀ ਦੀ ਹੈ ਹਾਂਜੀ ਅੱਛਾ 2 ਕਮਰੇ ਪਿੱਛੇ ਸੀ ਅੱਗੇ ਬਰਾਮਦਾ ਦੇ ਉੱਤੇ ਅੱਛਾ ਜੀ। 71 ਤੋਂ ਪਹਿਲੇ ਠੀਕ ਹੈ। ਜੱਗ ਉਸ ਤੋਂ ਬਾਅਦ ਅੱਗੇ ਦਰਵਾਜ਼ੇ ਲੱਗੇ ਡੰਗਰਾਂ ਵਾਸਤੇ ਇੱਕ ਕਮਰਾ ਸੀ ਬਣਾਇਆ ਇੱਕ ਸਾਈਡ ਤੇ ਉਹਨਾਂ ਨੇ ਬੈਠਕ ਬਣਾਈ ਸੀ ਬੈਠ ਖਲੋਣ ਵਾਸਤੇ 14 ਬੰਦੇ ਜੋ ਆ ਸੀ ਠੀਕ ਹੈ। ਤੇ ਜਗ੍ਹਾ ਖੁੱਲੀ ਸੀ ਇਹ।
ਤੇ ਹੁਣ ਕਿਉਂਕਿ ਇਹ ਵਿਕ ਬਕਾ ਕੇ ਤੇ ਇਹ ਇੰਨੀ ਕੁ ਜਗ੍ਹਾ ਬੱਚਿਆਂ ਨੇ ਵੰਡ ਵੁੰਡ ਲਈ ਦੀ ਆ ਤੇ ਸਾਰੇ ਇਸ ਵੇਲੇ ਇਹ ਕੋਈ ਦੱਖ ਨਹੀਂ ਦੇ ਰਹੇ। ਮਤਲਬ ਉਹ ਯਾਨੀ ਕਿ ਤੁਸੀਂ ਕਹਿੰਦੇ ਹੋ ਕਿ ਵੀ ਵਾਕਈ ਏਡਾ ਘਰ ਹੈ। ਹਾਂ ਬਿਲਕੁਲ ਹੈ, ਇੱਕ ਕਨਾਲ ਦਾ ਖੁੱਲਾ ਘਰ ਸੀ। ਮਤਲਬ ਕਨਾਲ ਦੀ ਜਗ੍ਹਾ ਸੀ ਸਾਰੀ ਦੀ ਸਾਰੀ, ਲੇਕਿਨ ਮਕਾਨ ਇੱਕ ਹੀ ਸੀ। ਹਾਂਜੀ ਮਕਾਨ ਇੱਕ ਹੀ ਸੀ। ਬੇਟਾ ਆ ਕਮਰੇ ਤੋਂ ਲੈ ਕੇ ਤੇ ਆਕੜੇ ਕਮਰੇ ਤੋਂ ਇਹ ਜਗ੍ਹਾ ਇਹ ਅੱਗੇ ਆਉਣਾ। ਅੱਛਾ ਜੀ, ਅੱਛਾ ਹਾਂ, ਠੀਕ। ਇਹ ਜਗ੍ਹਾ ਸਾਰੀ ਉਹਨਾਂ ਇਹ ਦੇਖੋ ਨਾ ਕਿੰਨੀ ਜਗ੍ਹਾ ਹੈ। ਹੂੰ ਇਹ ਮਲੂਮ ਜੇ ਕਿ ਕਨਾਲ ਤੋਂ ਵੀ ਜ਼ਿਆਦਾ ਜਗ੍ਹਾ ਸੀ ਇਹ। ਅੱਛਾ ਅੱਛਾ ਅੱਛਾ। ਹਾਂਜੀ ਅੱਛਾ ਤੁਸੀਂ ਫਿਰ ਜਗ੍ਹਾ ਬਾਅਦ ਚ ਮੁੱਲ ਲਈ ਹੈ? ਹਾਂਜੀ ਬਾਅਦ ਅਸੀਂ ਮੁੱਲ ਲਈਏ ਸਾਰੀ ਦੀ। ਯਾਨੀ ਜੋ ਬਾਬਾ ਹਸਨ ਸੀ ਉਹ ਫੌਤ ਹੋ ਗਿਆ, ਉਹਦਾ ਬੇਟਾ ਲਾਹੌਰ, ਉਹਨੇ ਉੱਥੇ ਜਗ੍ਹਾ ਬਣਾ ਲਈ। ਹਾਂ ਉਹਨਾਂ ਦਾ ਬੇਟਾ ਇੱਕ ਸੁਲਤਾਨ ਸੀ, ਇੱਕ ਸ਼ਬੀਰ ਸੀ। ਅਜੇ ਵੀ ਇੱਕ ਬੇਟਾ ਹੈ ਉਹਨਾਂ ਤੇ ਸੁਲਤਾਨ ਬੇਟਾ ਜੇ ਮੌਜੂਦ ਹੈ, ਲੇਕਿਨ ਸ਼ਬੀਰ ਫੌਤ ਹੋ ਗਿਆ ਹੈ। ਸ਼ਬੀਰ ਫੌਤ ਹੋ ਗਿਆ। ਤੇ ਉਹਨਾਂ ਦੀ ਵਾਲਦਾ ਜਿਹੜੀ ਸੀ ਉਹ ਮਾਈ ਮੇਰਾ ਸੀ, ਅੱਛਾ ਤੇ ਨਈ ਖਤੂਨ ਸੀ, ਤਹਜਦ ਗੁਜ਼ਾਰ ਸੀ। ਠੀਕ। ਲੇਕਿਨ ਹਸਨ ਡਾਲੀ ਵਾਲੇ ਜਿਹੜੇ ਸੀ ਨਾ, ਉਹ ਨਮਾਜ਼ ਦੇ ਪਾਬੰਦ ਵੀ ਸੀ ਤੇ ਦੀਨ ਨੂੰ ਵੀ ਸਮਝਦੇ, ਬੈਠ ਤਕਰਾਰ ਵੀ ਕਰਦੇ ਰਹੇ ਨੇ। ਬਹਿਸ ਤਗੜੀ ਬਹਿਸ ਕਰਦੇ ਰਹੇ। ਲੇਕਿਨ ਉਹਨਾਂ ਦਾ ਬੈਠ ਜਿਹੜੀ ਹੈ ਨਾ, ਮਤਲਬ ਉੱਠਣਾ ਬੈਠਣਾ, ਬਾਹਰ ਇੱਕ ਬੋਰਡ ਸੀ, ਬੋਰਡ ਦੇ ਰੱਖਦੇ ਬੜਾ ਵੱਡਾ ਸੀ, ਉੱਥੇ ਬਹਿੰਦੇ ਰਹਿਣਾ, ਮਤਲਬ ਲੋਕਾਂ ਨਾਲ ਬਹਿਸ ਮੁਬਾਸ ਵੀ ਕਰਨੀ, ਦੀਨ ਦੇ ਮਾਮਲੇ 'ਚ ਗੱਲਾਂ ਕਰਨੀਆਂ। ਠੀਕ ਹੈ। ਲੇਕਿਨ ਬਾਅਦ ਅੰਦਰ ਸੀ ਜੋ ਜਗ੍ਹਾ ਖਰੀਦ ਲਈ ਆ ਕੇ ਤੇ ਫਿਰ ਆਪਣੀ ਰਸ਼ ਬਣਾਈ ਹੈ। ਯਾਨੀ ਹੁਣ ਤੁਸੀਂ ਕਹਿ ਲਓ ਕਿ ਜੋ ਬਾਬਾ ਹਸਨ ਸੀ ਨਾ, ਜੀ ਜੀ ਉਹ ਉਹਨਾਂ ਕੋਲ ਵੀ ਜਗ੍ਹਾ ਨਹੀਂ ਰਹੀ, ਤੁਸੀਂ ਲੈ ਲਈ। ਹਾਂਜੀ ਹਾਂਜੀ, ਮੈਂ ਲੈ ਉਹਨਾਂ ਕੋਲ ਵੀ ਨਹੀਂ ਰਹੀ ਆ। ਬਿਲਕੁਲ। ਦੂਸਰੀ ਪਾਰਟੀ ਆ ਕੇ ਰਹਿ ਰਹੀ ਹੈ ਬਾਬੇ ਠਾਕਰ ਦੇ ਜੀ, ਘਰ। ਬਿਲਕੁਲ। ਹਾਂਜੀ ਬਿਲਕੁਲ। ਔਰ ਦੱਸ ਦੇਣਾ ਕਿ ਕਿਸੇ ਦੌਰ ਹਿੰਦੁਸਤਾਨ ਦੇ ਦੌਰ ਦੇ ਅੰਦਰ ਰਸਤਾ ਹੁੰਦਾ ਰਿਹਾ ਇੱਥੋਂ ਦੀ, ਇਹ ਵੀ ਹੈ ਸੀ ਜੀ। ਨਹੀਂ ਰਸਤਾ ਨਹੀਂ ਸੀ ਇਹ 71 ਦੇ ਵਿੱਚ, ਜਿਸ ਵੇਲੇ ਸਾਡੇ ਪਿੰਡ ਇੰਡੀਆ ਵਿੱਚ ਚਲੇ ਗਏ ਨੇ, ਉਸ ਵੇਲੇ ਫੌਜੀਆਂ ਨੇ ਇਹ ਰਸਤਾ ਜਿਹੜਾ ਨਾ ਜੀ ਸੇਧ ਕਰਕੇ ਨਾ, ਯਾਨੀ ਵਾਲ ਨਹੀਂ ਰਹਿਣ ਦਿੱਤਾ, ਸਿੱਧਾ ਰਸਤਾ ਬਣਾ ਲਿਆ ਜੰਗਲ ਨੂੰ ਜਾਣ ਵਾਸਤੇ। ਸਿੰਘ ਨੂੰ ਜਾਣਵਾ ਉਹ ਸਮਾਨ ਨੇ ਉਹਨਾਂ ਨੇ ਹਰ ਮਕਾਨ ਦੇ ਵਿੱਚ ਢੋਇਆ, ਖੜਿਆ ਕੱਢਿਆ, ਜਿਹੜੇ ਅੱਛੇ ਅੱਛੇ ਦਰਖਤ ਸੀ ਕਿਕਰ ਵਗੈਰਾ ਦੇ, ਉਹ ਕੱਟ ਕੁੱਟ ਲਏ। ਯਾਨੀ ਜਿਸ ਵੇਲੇ 71 ਦੇ ਵਿੱਚ ਤੋਂ ਬਾਅਦ ਆਇਆ ਤੇ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਤੱਕ ਨਗਰ ਚੱਲ ਜਾਂਦੀ ਸੀ। ਕੋਈ ਦਰਖਤ ਨਹੀਂ ਰਹਿਣ ਦਿੱਤਾ, ਠੀਕ ਹੈ। ਕੋਈ ਪੱਕਾ ਮਕਾਨ ਨਹੀਂ ਰਹਿਣ ਦਿੱਤਾ। ਜੋ ਸਮਾਨ ਸੀ ਲੋਕੀ ਛੱਡ ਕੇ ਦੌੜ ਗਏ। ਸਹੀ ਹੈ। ਯਾਨੀ ਜੱਕ ਲੱਖ ਜੋ ਆਰਮੀ ਆ ਗਈ ਇੰਡੀਆ ਦੀ, ਜੀ ਜੀ ਬਿਲਕੁਲ ਬਿਲਕੁਲ। ਉਹ ਇੱਕ ਸਾਜ਼ਿਸ਼ ਹੋਈ ਹੈ, ਜੋ ਕੁਝ ਵੀ ਹੋਇਆ ਜੀ ਜੀ ਲੋਕੀ ਛੱਡ ਕੇ ਚਲੇ ਗਏ ਤੇ ਉਹ ਫਿਰ ਸਮਾਨ ਸਮੂਨ ਵੀ ਇੱਥੇ ਰਿਹਾ। ਠੀਕ ਹੈ। ਠੀਕ ਹੈ, ਬਹੁਤ ਸ਼ੁਕਰੀਆ। ਇਹ ਮਾਲੂਮਾਤ ਉਹਨਾਂ ਤੱਕ ਕਰੀ। ਹਾਂਜੀ ਹਾਂਜੀ ਤੇ ਤੁਸੀਂ ਪਰਸੋਂ ਜਾਓ ਦੇਖ ਲਓ ਮਿੰਟ ਦੇ। ਠੀਕ ਹੋ ਗਿਆ ਜੀ। ਇਹ ਬਾਬਾ ਜੀ ਤੁਹਾਡਾ ਘਰ ਸੀ, ਬਲਕਿ ਇਹ ਨਹੀਂ ਸੀ, ਬਲਕਿ ਨਾਲ ਵਾਲਾ ਵੀ ਸੀ ਤੁਹਾਡਾ। ਇਹਨਾਂ ਬਣਾਏ ਰਿਹਾ ਇਹਨਾਂ ਦਾ ਹੀ ਘਰ ਸੀ। ਹਾਂ, 4-5 ਭਾਈ ਸਨ, ਬਾਅਦ ਵਿੱਚ ਫਿਰ ਡਿਵਾਈਡ ਹੋ ਗਈ ਹੈ ਸਾਰੀ ਜਗ੍ਹਾ ਨਾ, ਪ੍ਰਾਪਰਟੀ। ਹਾਂ ਅੱਛਾ। ਅੱਗੇ ਇਹਨਾਂ ਦੀ ਇਹ ਜਗ੍ਹਾ ਮੇਲੀ ਵਾਲੀ ਜਿਹੜੀ ਹੈ ਹਾਂ ਉਹ ਵੀ ਦੱਸ। ਹਾਂਜੀ। ਔਰ ਇਹ ਅਸੀਂ ਤੁਹਾਡੇ ਘਰ ਚੋਂ ਬਾਹਰ ਨਿਕਲ ਗਏ ਤੇ ਇਹ ਅਸੀਂ ਤੁਹਾਨੂੰ ਹਾਂਜੀ ਹਾਂ ਜੀ ਜੀ ਜੀ। ਇਹ ਬਾਬਾ ਜੀ ਅਸੀਂ ਨਾ ਹੁਣ ਤੁਹਾਨੂੰ ਦਿਖਾਉਣ ਲੱਗੇ ਆ ਜਿਹੜਾ ਉਹ ਬੋਰਡ ਸੀ ਜਿਹਨੂੰ ਤੁਸੀਂ ਇਹ ਕਹਿੰਦੇ। ਜਗ੍ਹਾ ਹੈ ਜਿੱਥੇ ਸਾਨੂੰ ਦੁਕਾਨਾਂ, ਹਾਂ ਹਾਂ ਇੱਥੇ ਇੱਕ ਦਰਖਤ ਸੀ ਬੋਰਡ ਦਾ ਹੀ, ਅੱਛਾ। ਬੋੜੀ ਇਹੀ ਸੀ, ਉਹ ਕੱਟੀ ਕਟਾ ਕੇ ਦੀ ਆ। ਇੱਥੇ ਇਹਨਾਂ ਦੀ ਹਵੇਲੀ ਸੀ ਅੱਛਾ ਜੀ। ਤੇ ਡੰਗਰ ਸ਼ੰਗਰ ਵੀ ਬਣਦੀ। ਇਹ ਵੀ ਜਗ੍ਹਾ ਮੇਰਾ ਖਿਆਲ ਇਹਨਾਂ ਕੋਲ ਹੀ ਸੀ। ਹਾਂਜੀ, ਇਹ ਸਾਰੀ ਦੀ ਸਾਰੀ। ਇਹ ਜਗ੍ਹਾ ਇਹਨਾਂ ਕੋਲ ਇਹਨਾਂ ਦੀ ਸੀ। ਇਹ ਹਸਨ ਡਾਲੀ ਵਾਲੇ ਖੁਦ ਉਹਨਾਂ ਦੇ ਬੇਟੇ ਜਿਹੜੇ ਇੱਥੇ ਮੌਜੂਦ ਰਹਿੰਦੇ ਸੀ, ਆਉਂਦੇ ਜਾਂਦੇ ਸੀ। ਕਹਿ ਲਓ ਕਿ ਪਿੰਡ ਦਾ ਥੜਾ ਸੀ ਉਹ ਸਾਡਾ ਜਿੱਥੇ ਇੱਥੇ ਵੀ ਬਹੁਤ ਸੀ, ਬੜੀ ਵੱਡੀ ਬਹੁਤ ਸੀ, ਕੱਟੀ ਕੱਟੀ ਕੀਤੀ। ਠੀਕ। ਆ 2-3 ਬੋਰਡ ਸੀ ਇੱਥੇ। ਅੱਛਾ ਅੱਛਾ ਠੀਕ ਠੀਕ। ਹਾਂ ਸਾਰੀ ਹਵੇਲੀ ਬਣ ਗਈ ਜੀ। ਕੁਛ ਨਹੀਂ ਹੁੰਦਾ, ਚੰਗੇ ਨਹੀਂ ਨਹੀਂ ਉਹਦਾ ਰਹਿੰਦਾ ਹੀ ਹੈ, ਕੋਈ ਮਸਲਾ ਆ ਰਿਹਾ ਇਹ ਹੁਣ ਇੱਥੇ ਬੋਰਡ ਦਾ ਬੜਾ ਦਰਖਤ ਹੁੰਦਾ ਸੀ, ਲੋਕ ਬਹਿੰਦੇ ਬੁੰਦੇ ਸੀ, ਸਾਰਾ ਇਹ ਸਾਥ ਹੱਥਾਂ ਖਾਲੀ ਸੁੱਟ ਹਾਂਜੀ ਹਾਂਜੀ ਬਿਲਕੁਲ। ਇਹ ਬਾਬਾ ਜੀ ਉਹ ਆਪਣਾ ਤੁਹਾਡਾ ਜਿਹੜਾ ਘਰੋਂ ਨਿਕਲਦੇ ਸਾਰੀ ਨਾ, ਜਿਹੜਾ ਥੜਾ ਸੀ ਔਰ ਬੋਰਡ ਦਾ ਰੁੱਖ ਸੀ, ਉਹਦੇ ਦੁਆਲੇ ਦੌਰ ਬਣਿਆ ਸੀ। ਹਾਂ, ਬਿਲਕੁਲ। ਜਿੱਥੇ ਉਹ ਬੈਠੇ ਖਲੋਂਦੇ ਸੀ, ਤੁਸੀਂ ਗੱਪੀਆਂ ਛੱਪਾਂ ਮਾਰਨੀਆਂ ਹੈ ਨਾ ਬਜ਼ੁਰਗਾਂ ਨੇ ਪੁਰਾਣੇ, ਕਿਉਂਕਿ ਪਿੰਡਾਂ ਥਾਵਾਂ 'ਚ ਪੁਰਾਣੇ ਦੌਰ 'ਚ ਸਾਂਝੇ ਥੜੇ ਹੁੰਦੇ ਸੀ। ਹਾਂ, ਬਿਲਕੁਲ। ਹਾਂ ਤੇ ਇਹ ਜੀ ਤੁਹਾਡਾ ਪਿੰਡ ਬੇੜੀ ਖੁਰਦ। ਠੀਕ ਹੈ। ਜਾਂ ਹੁਣ ਉਹ ਜਿਹੜੀ ਬੋਰਡ ਵਾਲੀ ਜਗ੍ਹਾ ਹੈ, ਮੰਦਰ ਵਾਲੀ ਜਗ੍ਹਾ ਤੇ ਵੀ ਦਿਖਾ ਲਿਆ। ਹਾਂ ਮਸਜਿਦ ਦੀ ਜਗ੍ਹਾ ਤੇ ਟੂਟੀ ਵਾਲਾ। ਅੱਛਾ ਠੀਕ ਠੀਕ। ਆ ਜਿਹੜੇ ਕਹਿੰਦੇ ਨਾ ਉਹ ਰਾਜ ਚਿਰਾਗ ਆ ਹਾਂ ਹਾਂ ਟਰਪਈ ਦਾ, ਹਾਂਜੀ। ਇਹ ਗੇਟ ਦਰਵਾਜ਼ਾ ਮਸਜਿਦ ਦਾ ਉਹਨੂੰ ਬਣਾਇਆ। ਵਾਹ ਬਈ ਵਾਹ। ਅੱਛਾ ਜੀ। ਅੱਛਾ ਮਿੱਟੀ ਦਾ ਮੁਰਾ ਬਣਾ ਅੱਛਾ ਉਹ ਖੂਹ ਵੀ ਇੱਥੇ ਸੀ ਟੂਟੀ ਹਾਂ, ਮੈਂ ਤੁਹਾਨੂੰ ਦਿਖਾਣਾ ਉਹ ਵੀ ਇਹ ਮਿਸਤਰੀ ਚਿਰਾਗ ਦੇ ਮੁੰਡੇ ਨੇ ਇਹ ਦਰਵਾਜ਼ਾ ਬਣਾਇਆ ਵਾਹ ਜੀ ਵਾਹ। ਮਸਜਿਦ ਦਾ। ਠੀਕ ਹੋ ਗਿਆ ਠੀਕ ਹੋ ਗਿਆ। ਅੱਗੇ ਉਹ ਤੁਹਾਨੂੰ ਜਿੱਥੇ ਟੂਟੀ ਵਾਲਾ ਜਿਹੜਾ ਖੂਹ ਸੀ ਨਾ, ਤੁਸੀਂ ਕਹਿੰਦੇ ਸੀ, ਹਾਂ ਹਾਂ ਉਹ ਜਗ੍ਹਾ ਤੁਹਾਨੂੰ ਦਿਖਾਈ ਮਸਜਿਦ ਦੇ ਅੰਦਰ ਆ ਚੁੱਕੀ ਹੈ। ਜਲਦੀ ਕਰੋ ਜਰਾ, ਬੈਟਰੀ ਮੁੱਕ ਗਈ ਹੈ। ਅੰਦਰ ਜਾਣਾ ਪੈਣਾ। ਹਾਂਜੀ ਓਏ ਬੰਦ ਕਰ। ਦੀ
ਤੁਸੀਂ ਬੇਫਿਕਰ ਆਇਓ ਜੀ ਬਾਬਾ ਜੀ। ਹਾਂਜੀ ਇਹ ਜੇ ਜਗ੍ਹਾ ਤੇ ਮੈਂ ਖੜਾ ਹਾਂ ਹਾਂ ਇਹ ਟੂਟੀ ਵਾਲਾ ਖੂਹ ਜਿਹੜਾ ਤੁਸੀਂ ਕਹਿੰਦੇ ਸੀ ਕਿ ਪ੍ਰਾਇਮਰੀ ਸਕੂਲ ਦੇ ਕਰੀਬ ਆ, ਅੱਛਾ ਬਾਹਰ ਸੀ ਇਹ, ਬਿਲਕੁਲ ਬਾਹਰ ਸੀ। ਠੀਕ ਹੈ ਹਾਂਜੀ, ਇੱਕ ਸਾਈਡ ਤੇ ਪਾਣੀ ਡਾਉਣ ਵਾਸਤੇ ਖੁਰਲੀ ਬਣਾਈ ਦੀ ਸੀ ਡੰਗਰਾਂ ਨੂੰ, ਹਾਂ ਹਾਂ ਇੱਕ ਸਾਈਡ ਤੇ ਯਾਨੀ ਟੂਟੀ ਬਣਾਈ ਦੀ ਸੀ ਨਹਾਉਣ ਵਾਸਤੇ। ਅੱਛਾ ਜੀ ਖੂਹ 'ਚੋਂ ਪਾਣੀ ਕੱਢ ਕੇ ਤੇ ਉੱਪਰ ਪਾ ਦਿੰਦੇ ਸੀ ਹਾਂ 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 ਤੇ ਲੋਕੀ ਨਹਾ ਵੀ ਲੈਂਦੇ ਸੀ, ਠੀਕ ਹੈ ਡੰਗਰਾਂ ਨੂੰ ਵੀ ਪਾਣੀ ਡਾਉਂਦੇ ਸੀ। ਹਾਂ, ਉਹ ਹਾਂ। ਹੈ ਜਗ੍ਹਾ ਜਿਹੜਾ ਅੱਛਾ ਇਹ ਇਹ ਜਿਸ ਜਗ੍ਹਾ ਤੇ ਮੈਂ ਖੜਾ ਇਹ ਖੂਹ ਦੇ ਉੱਤੇ ਖੜਾ। ਠੀਕ ਹੈ ਜਿਹੜਾ ਤੇ ਆਸੋ ਇਹ ਹੁਣ ਆ ਗਈ ਹੈ ਮਸਜਿਦ ਦੇ ਵਿੱਚ ਮਸਜਿਦ ਜਗ੍ਹਾ, ਸਿੰਘ ਚ ਆ ਗਈ ਜਗ੍ਹਾ ਠੀਕ ਸੇਨ ਦੇ ਹੋ। ਵਿੱਚ ਆ ਗਈ ਆ। ਹਾਂ ਹਾਂ ਖੂਹ ਖਤਮ ਕਰਕੇ ਪੂਰ ਕੇ ਮਿੱਟੀ 2-3 ਟਰਾਲੀਆਂ ਪਾ ਕੇ ਵਿੱਚ, ਹਾਂਜੀ ਜੀ ਜੀ ਇਹਨੂੰ ਮਤਲਬ ਖੂਨ ਬੰਦ ਕੀਤਾ। ਹਾਂ ਹਾਂ ਉਹਦੇ ਉੱਤੇ ਫਿਰ ਇਹ ਯਾਨੀ ਸੀਮੈਂਟ ਪਲਸਤਰ, ਇਹ ਮਸਜਿਦ ਦੇ ਅੰਦਰ ਜਗ੍ਹਾ ਆ ਗਈ ਆ। ਠੀਕ ਤੇ ਹੈ ਇਹ ਸਾਡੀ ਮਸਜਿਦ ਆ ਵਾਹ ਜੀ ਅੱਡੇ ਵਾਲੀ। ਖੂਬਸੂਰਤ ਮਸਜਿਦ ਜੀ ਹਾਂਜੀ, ਅੱਡੇ ਵਾਲੀ ਮਸਜਿਦ ਕਰਦੇ ਇਹਨੂੰ ਅੱਡੇ ਵਾਲੀ ਹੁਣ ਕਹਿੰਦੇ ਨੇ ਮਸਜਿਦ। ਠੀਕ ਹੈ ਔਰ ਪਾਰਟੀਸ਼ਨ ਤੋਂ ਬਾਅਦ ਇਸ ਤੋਂ ਬਾਅਦ ਮਤਲਬ ਕਿ 71 ਤੋਂ ਯਾਨੀ 71 ਤੋਂ ਬਾਅਦ ਵੀ ਇੱਥੇ ਟਾਂਗੇ ਖੜੇ ਹੁੰਦੇ ਰਹੇ ਨੇ ਅੱਛਾ ਇਸ ਜਗ੍ਹਾ ਤੇ ਠੀਕ ਹੈ। ਪਰਲੀ ਸਾਈਡ ਤੇ, ਹਾਂ ਹਾਂ ਤੇ ਖਾਲੀ ਜਗ੍ਹਾ ਸੀ। ਉਸ ਤੋਂ ਬਾਅਦ ਇਹਨਾਂ ਨੇ ਪਿੰਡ ਵਾਲੇ ਨੇ ਖਾਲੀ ਜਗ੍ਹਾ ਸੀ ਤੇ ਇਹਨਾਂ ਕਿਹਾ ਕਿ ਚਲੋ ਇੱਥੇ ਮਸਜਿਦ ਬਣਾ ਦਿਓ। ਬਹੁਤ ਹੈ ਹਾਂਜੀ, ਬਹੁਤ ਵਧੀਆ ਇਹ ਮਸਜਿਦ ਬਣ ਗਈ ਜੀ। ਇੱਥੇ ਮਾਸ਼ਾਅੱਲਾ ਬੜੀ ਆਵਾਮ ਇਕੱਠੀ ਹੁੰਦੀ ਹੈ, ਹਾਂ ਹਾਂ ਜੁਮੇ ਸ਼ੁਮੇ ਬੜੀ ਇੱਥੇ ਇਬਾਦਤ ਹੁੰਦੀ ਹੈ। ਜੀ 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 ਇਹ ਉਹ ਜਗ੍ਹਾ ਟੂਟੀ ਵਾਲਾ ਖੂਹ ਉਹ ਹੈ ਜੀ ਅਸੀਂ ਤੁਹਾਨੂੰ ਪਿੰਡ ਭੇੜੀ ਖੁਰਦ ਹਾਂਜੀ ਜ਼ਿਲ੍ਹਾ ਨਾਰਵਲ ਤੇ ਤਹਿਸੀਲ ਸ਼ਕਰਗੜ੍ਹ ਹਾਂਜੀ ਬਾਬਾ ਜੀ, ਬਾਬਾ ਠਾਕੁਰ ਦਿਆਲ ਸਿੰਘ ਜੀ ਆ ਉਹ ਖੂਹ ਤੁਹਾਨੂੰ ਦਿਖਾ ਰਿਹਾ ਵਾਂ ਜਿਹਦਾ ਤੁਸੀਂ ਆਪਣੀ ਵੀਡੀਓ ਵਿੱਚ ਜ਼ਿਕਰ ਕੀਤਾ ਸੀ ਕਿ ਬੀਬੀ ਨੈਣੋ ਦਾ ਖੂਹ ਸੀ ਜੰਗਲ ਦੇ ਵਿੱਚ। ਵੀਡੀਓ ਕਾਲ ਤੇ ਵੀ ਇੱਕ ਭਾਈ ਸਾਹਿਬ ਨੇ ਤੁਹਾਨੂੰ ਪੁੱਛਿਆ ਤੇ ਤੁਸੀਂ ਇਸ ਖੂਹ ਦੇ ਬਾਰੇ ਦੱਸਿਆ ਫਿਰ, ਔਰ ਜੋ ਭੇੜੀ ਦੀ ਅੱਜ ਦੀ ਨਸਲ ਹੈ ਉਹਨਾਂ ਨੂੰ ਤੁਸੀਂ ਦੱਸਿਆ ਕਿ ਭਈ ਇਹ ਖੂਹ ਬਣਵਾਉਣ ਵਾਲਾ ਕੌਣ ਸੀ। ਤੇ ਉਹ ਖੂਹ ਅੱਜ ਵੀ ਆਪਣੀ ਹਸਲੀ ਹਾਲਤ ਵਿੱਚ ਮੌਜੂਦ ਹੈ ਜੀ, ਛੋਟੀ ਇੱਟ ਦਾ ਬਣਿਆ ਆ ਔਰ ਇਹਦੇ ਵਿੱਚ ਪਾਣੀ ਮੌਜੂਦ ਹੈ। ਠੀਕ ਹੈ, ਇਹ ਖੂਹ ਮੈਂ ਤੁਹਾਨੂੰ ਹਾਂ ਢਾਹ ਦੇ ਕੋਲ, ਠੀਕ ਹੈ, ਯਾਨੀ ਪਿੰਡ ਭੇੜੀ ਖੁਰਦ ਤੋਂ ਕਿਹੜੀ ਸਾਈਡ ਬੰਦੀ? ਮਸ਼ਰਕ ਪਹਾੜ ਪਾਸਾ, ਸ਼ਮਾਲ ਵਾਲੀ ਸਾਈਡ ਜੀ, ਪਹਾੜ ਪਾਸੇ ਇਹ ਖੂਹ ਮੌਜੂਦ ਹੈ। ਹਾਂ ਇਹ ਢਾਹ ਹੈ, ਹਾਂ ਇਹ ਢਾਹ ਆ ਰਹੀ ਹੈ ਜਿਹੜੀ, ਇਹ ਤੁਹਾਨੂੰ ਉੱਚੀ ਜਗ੍ਹਾ ਨਜ਼ਰ ਆ ਰਹੀ ਹੈ, ਇਹ ਢਾਹ ਹੈ। ਠੀਕ ਹੈ ਜੀ, ਇਹ ਖੂਹ ਜਿਹੜਾ ਕਦੀ ਕਿਤੇ ਕਿਸੇ ਵਕਤ 'ਚ ਪਾਣੀ ਸਾਫ਼, ਇੱਥੋਂ ਲੋਕ ਪਾਣੀ ਪੀਂਦੇ ਸਨ। ਔਰ ਇਹ ਵੀ ਦੱਸਿਆ ਸੀ ਬਜ਼ੁਰਗਾਂ ਨੇ ਕਿ ਜਿਹੜੇ ਲੋਕ ਆਪਣਾ ਗਾਵਾਂ ਮੱਝੀਆਂ ਚਾਰਦੇ ਹਨ ਉਹ ਇੱਥੋਂ ਪਾਣੀ ਪੀਆ ਕਰਦੇ। ਬਹੁਤ ਆਲਾ ਜੀ ਭੇੜੀ ਖੁਰਦ ਦਾ ਜੀ ਪੁਰਾਣਾ ਖੂਹ ਬੀਬੀ ਨੈਣੋ ਦੇ ਹੱਥਾਂ ਦਾ ਬਣਾਇਆ ਹੋਇਆ।